ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਸੋਮਵਾਰ 2 ਅਕਤੂਬਰ 2023 16 ਨਾਨਕ ਸ਼ਾਹੀ ਸੰਮਤ 555 ਖਬਰਾਂ ਤੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਤੇ ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਆਪਾਂ ਸ਼ੁਰੂਆਤ ਕਰੀਏ ਅਰਵਿੰਦ ਕੇਜਰੀਵਾਲ ਤੋਂ। ਕਹਿੰਦੇ ਨਵੀਂ ਕ੍ਰਾਂਤੀ ਦੇ ਲਈ ਪੰਜਾਬ ਪਹੁੰਚੇ ਨੇ। ਜੀ ਬਿਲਕੁਲ, ਕ੍ਰਾਂਤੀ ਨੂੰ ਕੋਈ ਸ਼ਾਂਤੀ ਨਹੀਂ ਆ ਰਹੀ ਅੱਜ ਕੱਲ, ਤੁਹਾਨੂੰ ਪਤਾ ਹੀ ਆ। ਕਦੀ ਉਸ ਖੇਤਰ ਚ ਕ੍ਰਾਂਤੀ ਤੇ ਕਦੀ ਉਸ ਖੇਤਰ ਚ ਕ੍ਰਾਂਤੀ। ਬਹਿ ਜਾ ਹੋਈ ਪਈ ਹੈ ਜੀ। ਕ੍ਰਾਂਤੀ ਜਿਹੜੀ ਵੇਖਣ ਗਏ ਨੇ ਅੱਜ ਲੋਕ, ਉਹ 1200 ਸਰਕਾਰੀ ਬੱਸ ਚ ਗਏ ਨੇ। ਲੋਕ ਬੱਸਾਂ ਤੇ ਲੱਭਦੇ ਸੀ, ਬੱਸਾਂ ਕਿੱਥੇ ਲੱਭਦੀਆਂ ਸੀ। ਮਜ਼ਾਕ ਕਰਦੇ ਸੀ ਲੋਕ ਕਿ ਬੀਬੀਆਂ ਵਾਸਤੇ ਬੱਸਾਂ ਫ੍ਰੀ ਨੇ, ਚਲੋ ਇੱਕ ਦਿਨ ਮਰਦਾਂ ਵਾਲਾ ਟਰਾਇਲ ਵੀ ਹੋ ਗਿਆ। ਖੈਰ, ਇਹਨਾਂ ਦਾ ਅੱਜ ਸਵੇਰੇ ਆਇਆ ਸੀਗਾ ਐਕਸ, ਕਹਿੰਦੇ ਜੀ ਕਿ ਅੱਜ ਸਿਹਤ ਦੇ ਖੇਤਰ ਦੇ ਵਿੱਚ ਨਵੀਂ ਕ੍ਰਾਂਤੀ ਹੋਣ ਜਾ ਰਹੀ ਆ। ਤੇ ਲੋਕ ਨਿਗਾਹਾਂ ਅੱਡ ਕੇ ਉਧਰ ਨੂੰ ਬੈਠੇ ਹੋਏ ਸਨ ਕਿ ਦੇਖੋ ਬਈ ਕੀ ਚੱਲਣ ਲੱਗਾ। ਤੇ ਉਸ ਤੋਂ ਬਾਅਦ ਫਿਰ ਅੱਜ ਪਤਾ ਲੱਗਿਆ ਕਿ ਪਟਿਆਲੇ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਵਾਰਡ ਦਾ ਉਦਘਾਟਨ ਕਰਨਾ ਸੀ। ਅੱਛਾ, ਇੱਥੋਂ ਕਹਿੰਦੇ ਜੀ ਕ੍ਰਾਂਤੀ ਹੋ ਗਈ ਆ। ਮੈਨੂੰ ਲੱਗਦਾ ਕਿਸੇ ਦਿਨ ਇਹਨਾਂ ਨੇ ਕਿਸੇ ਥਾਣੇ ਦੇ ਬਾਹਰ ਸੰਤਰੀ ਦੀ ਪੋਸਟ ਬਣੀ ਦਾ ਵੀ ਉਦਘਾਟਨ ਕਰਨ ਵਾਸਤੇ ਆ ਜਾਣਾ। ਮੈਂ ਤਾਂ ਕਿ ਕਹਿਣ ਡਿਆ ਸੀ ਵੀ ਕੱਲ ਉਹ ਖਾਲਾ ਲਈ ਜਿਹੜੀ ਉਹ ਚਲਾਈ ਨੇ ਇਹਨਾਂ ਨੇ ਫੈਕਟਰੀ, ਉਹ ਮਤਲਬ ਕਿ ਉੱਥੇ ਵੀ ਇਹਨਾਂ ਨੂੰ ਬੁਲਾ ਲਿਆ ਜਾਣਾ ਚਾਹੀਦਾ ਸੀ। ਜਾਂ ਕੋਈ ਹੁਣ ਵਧਿਆ ਘਟਿਆ ਜਿਹੜਾ ਵੀ ਕੋਈ ਉਦਘਾਟਨ ਦਾ ਕੰਮ ਰਹਿੰਦਾ, ਕੋਈ 2-4 ਦਿਨ ਰੱਖ ਕੇ ਤੇ ਨਿਬੇੜ ਲੈਣ ਤੇ ਬਿਹਤਰ ਹੈ। ਕਿਉਂਕਿ ਸਮਾਂ ਬਹੁਤ ਕੀਮਤੀ ਆ। ਅਜਿਹਾ ਇਹਨਾਂ ਦੇ ਸਮਰਥਕਾਂ ਨੇ ਉਸ ਵੇਲੇ ਕਿਹਾ ਸੀ ਜਦੋਂ ਮਜੀਠੀਏ ਤੋਂ ਮਾਫੀ ਮੰਗੀ ਕਿ ਬਈ ਇੱਕ ਮੁੱਖ ਮੰਤਰੀ ਦਾ ਸਮਾਂ ਬੜਾ ਕੀਮਤੀ ਹੁੰਦਾ ਹੈ ਤੇ ਅਸੀਂ ਉਸ ਕੀਮਤੀ ਸਮੇਂ ਦੀ ਫਿਰ ਕਦਰ ਕਿਉਂ ਨਹੀਂ ਕਰਦੇ। ਤੇ ਅੱਜ ਇਹਨਾਂ ਨੇ ਸੁਖਪਾਲ ਖਹਿਰੇ ਤੇ ਵੀ ਬੋਲਿਆ ਕਿ ਬਈ ਨਸ਼ਾ ਤਸਕਰਾਂ ਨੂੰ ਫੜਨਾ ਚਾਹੀਦਾ ਕਿ ਨਹੀਂ ਫੜਨਾ ਚਾਹੀਦਾ। ਨਰਿੰਦਰ ਮੋਦੀ ਜਿਵੇਂ ਕਹਿੰਦੇ ਚਾਹੀਏ ਕਿ ਨਹੀਂ ਚਾਹੀਏ। ਗੱਲ ਇਹ ਆ ਕਿ ਨਾਮ ਨਹੀਂ ਲਿਆ ਪਰ ਇਹ ਸਾਫ਼ ਆ ਕਿ ਇਹਨਾਂ ਨੇ ਇਸ ਮਾਮਲੇ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਜਿਹਾ ਜਿੱਦਾਂ ਲਾਗ ਲਪੇਟ ਹੁੰਦਾ ਆ ਕਿ ਇਸ ਤਰ੍ਹਾਂ ਦਾ ਕਾਰ ਵਿਹਾਰ ਰਚਾ ਕੇ, ਇਸ ਤਰ੍ਹਾਂ ਦਾ ਨਾਮ ਦੇ ਕੇ, ਤੇ ਕੀਤਾ ਕੀ ਨੇ? ਕੀਤਾ ਤੇ ਇੱਕ ਸਿਆਸੀ ਮਜ਼ਮਾ ਹੈ ਨਾ। ਸਿਆਸੀ ਮਜ਼ਮਾ ਉਹੀ ਸਿਆਸੀ ਗੱਲਾਂ, ਉਹੀ ਬਾਤਾਂ, ਬਸ ਆਹੀ ਸਾਰਾ ਕੁਝ ਚੱਲੀ ਗਿਆ। ਤਾਂ ਖੈਰ ਇਹਨਾਂ ਦਾ ਜਵਾਬ ਵੀ ਦਿੱਤਾ ਕਾਂਗਰਸੀਆਂ ਨੇ। ਕਾਂਗਰਸੀ ਕਹਿੰਦੇ ਕਿ ਖਹਿਰਾ ਸਾਹਿਬ ਦੇ ਨਾਲ ਜੁੜਿਆ ਕੋਈ ਵੀ ਸਬੂਤ ਨਹੀਂ ਹੋਗਾ। ਕੁਛ ਅੱਜ ਆਏ ਹੋਏ ਸਨ ਸਵਾਗਤ ਕਰਨ ਵਾਲੇ ਵੀ ਕਾਲੀਆਂ ਝੰਡੀਆਂ ਫੜ ਕੇ ਉਹਨਾਂ ਨੂੰ ਮੋਹਰੇ ਨਹੀਂ ਜਾਣ ਦਿੱਤਾ। ਸੁਣਨ ਦੇ ਵਿੱਚ ਤੇ ਵੀ ਆਇਆ ਕਿ ਉਸ ਨੂੰ ਕਿਹਾ ਗਿਆ ਕਿ ਪੰਡਾਲ ਦੇ ਜਿਹੜੇ ਬਲਾਕ ਬਣਾ ਦਿੱਤੇ ਆ, ਜਿਸ ਵੀ ਕਿਸੇ ਬਲਾਕ ਦੇ ਵਿੱਚੋਂ ਵਿਰੋਧ ਉੱਠਿਆ ਤੇ ਤੁਹਾਡੀ ਅਸੀਂ ਗਿੱਚੀ ਫੜ ਲਾਂਗੇ। ਇੰਨਾ ਜ਼ਿਆਦਾ ਚਾਲੂ ਹੋਏ ਨੇ। ਸਾਰਾ ਪਟਿਆਲਾ ਕਈ ਦਿਨਾਂ ਤੋਂ ਇਹਨਾਂ ਨੇ ਪੋਸਟਰਾਂ ਦੇ ਨਾਲ ਭਰ ਰੱਖਿਆ ਸੀ। ਕ੍ਰਾਂਤੀ ਦੀ ਯਾਨੀ ਖੁਸ਼ਬੂ ਪਹਿਲਾਂ ਹੀ ਡੁੱਲਣ ਲੱਗ ਪਈ ਸੀ ਕਿ ਲੋਕ ਇਕੱਠੇ ਹੋਏ ਨੇ, ਇਕੱਠੇ ਕੀਤੇ ਆ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਇੱਕ ਭਾਸ਼ਣ ਦਿੱਤਾ ਤੇ ਸਿਹਤ ਕ੍ਰਾਂਤੀ ਦਾ ਉਦਘਾਟਨ ਕਰ ਦਿੱਤਾ। ਉਹ ਹੁਣ ਸਿਹਤ ਕ੍ਰਾਂਤੀ ਜਿਹੜੀ ਹੈ ਉਹ ਮੈਨੂੰ ਲੱਗਦਾ ਕਿ ਸਾਲ
ਖੰਡ ਤੱਕ ਇੱਥੋਂ ਤੱਕ ਪਹੁੰਚੂਗੀ ਕਿ ਕੋਈ ਵੀ ਲੀਡਰ ਮੈਨੂੰ ਨਹੀਂ ਲੱਗਦਾ ਬਾਹਰ ਜਾ ਕੇ ਅਮਰੀਕਾ ਕੈਨੇਡਾ 'ਚ ਜਾ ਕੇ ਇਲਾਜ ਕਰਾਏਗਾ। ਸਾਰੇ ਇਲਾਜ ਇੱਥੋਂ ਕਰਾਉਣਗੇ ਇਹਨਾਂ ਦੇ ਘੱਟੋ ਘੱਟ। ਤੇ ਜੇ ਇਹਨਾਂ ਦਾ ਬਾਹਰ ਨੂੰ ਕੋਈ ਇਲਾਜ ਵਾਸਤੇ ਭੱਜੇ ਤੇ ਉਹਨੂੰ ਖਜ਼ਾਨੇ ਚੋਂ ਪੈਸੇ ਨਹੀਂ ਦੇਣੇ ਚਾਹੀਦੇ, ਕਿਉਂਕਿ ਉਹ ਸਿਹਤ ਕ੍ਰਾਂਤੀ ਦਾ ਇੱਕ ਸਪਾਹੀ ਆ। ਉਹਨੂੰ ਸ਼ਾਂਤੀ ਨਾਲ ਇਸ ਕ੍ਰਾਂਤੀ ਦਾ ਆਨੰਦ ਲੈਣਾ ਚਾਹੀਦਾ। ਖੈਰ ਇਹ ਸਾਰਾ ਕੁਝ ਹੋ ਰਿਹਾ ਜੀ ਤੁਹਾਡੇ ਸਾਹਮਣੇ ਆ। ਇੱਕ ਵਾਰਡ ਦਾ ਉਦਘਾਟਨ ਵੀ ਸਾਡਾ ਮੁੱਖ ਮੰਤਰੀ ਨਹੀਂ ਕਰ ਸਕਦਾ। ਮੈਂ ਤੇ ਅੱਗੇ ਕਿਹਾ, ਮੈਂ ਕਿਹਾ 3 ਦਿਨ ਉਹਨੂੰ ਇੱਥੇ ਰੱਖ ਲਓ, 3 ਦਿਨ ਦਿੱਲੀ ਘਲਾ ਦਿਆ ਕਰੋ, 1 ਦਿਨ ਦੇਸ਼ ਘੁੰਮਣ ਚਲੇ ਜਾ ਕਰ ਦੋਨੇ ਦੋਨੋਂ ਭਾਈ ਭਾਈ। ਜਹਾਜ਼ ਤੇ ਹੁਣ ਇੱਕ ਨਵਾਂ ਤੁਸੀਂ ਲੈਣਾ ਹੀ ਆ, ਉਹ ਤੇ ਟੈਂਡਰ ਦਾ ਵੀ ਰੌਲਾ ਪੈ ਗਿਆ। VVIP ਜਹਾਜ਼ ਲੈਣਾ, ਉਹ ਜੇ ਇੱਕ ਮੁੰਡੇ ਨੇ ਚੱਕ ਕੇ ਤੇ ਉਹ ਟਵੀਟ ਕਰ ਦਿੱਤਾ, ਉੱਥੇ ਪੁਲਿਸ ਆ ਗਈ। ਹਾਲਾ ਕਰ ਲਿਆ ਕੋਈ, ਹੁਣ ਟਵੀਟਰਾਂ ਤੇ ਵੀ ਪੁਲਿਸ ਫਿਰਦੀ ਹੈ, ਪੋਸਟਾਂ ਤੇ ਵੀ ਪੁਲਿਸ ਫਿਰਦੀ, ਕਦੇ ਡਿਲੀਟ ਕਰ। ਅਤੇ ਜਿਹੜਾ ਡਾਕੂਮੈਂਟ ਪਹਿਲਾਂ ਵੈਬਸਾਈਟ ਤੇ ਜਨਤਕ ਹੋ ਚੁੱਕਾ ਹੈ, ਉਹ ਕਿੱਡਾ ਕੁ ਗੁਨਾਹ। ਤਾਂ ਖੈਰ ਆ ਜੇ ਗੱਲਾਂ ਬਾਤਾਂ ਭਾਈ, 1240 ਬੱਸਾਂ ਜਿਹੜੀਆਂ ਉਹ ਅੱਜ ਸਿਹਤ ਕ੍ਰਾਂਤੀ ਦੀ ਖਿਦਮਤ 'ਚ ਲੱਗੀਆਂ ਹੋਈਆਂ ਸੀ, ਜਦ ਕਿ ਸਿਹਤ ਮੰਤਰੀ ਖੁਦ ਉੱਥੋਂ ਦਾ ਪਟਿਆਲੇ ਦਾ ਰਹਿਣ ਵਾਲਾ, ਉਹਦੇ ਤੋਂ ਇਹਨਾਂ ਨੇ ਫੀਤਾ ਜਾਂ ਨਹੀਂ ਘਟਾਇਆ ਜੀ। ਮਿੰਟੂ ਜੀ, ਰਾਹੁਲ ਗਾਂਧੀ ਦਰਬਾਰ ਸਾਹਿਬ ਪਹੁੰਚੇ ਆ ਜੀ, ਤੇ ਭਾਜਪਾ ਨੇ ਖਾਲਿਸਤਾਨ ਦੇ ਨਾਲ ਜੋੜਿਆ ਇਸ ਗੱਲ ਨੂੰ। ਦੇਖੋ ਇੱਕ ਚੀਜ਼ ਮੈਂ ਨਾ ਬੜੀ ਇਸ ਰਾਜਨੀਤੀ ਦੀ ਕਹਿ ਲਓ ਕਿ ਕਈ ਵਾਰ ਦੇਖ ਕੇ ਹੈਰਾਨ ਰਹਿਣਾ ਕਿ ਜਦੋਂ ਤੱਕ ਇਹਨਾਂ ਦੇ ਤਰਜਮਾਨ ਆਉਂਦੇ ਨੇ ਬਕਾਇਦਾ ਬਹਿਸਾਂ ਦੇ ਵਿੱਚ, ਮੈਂ ਖੁਦ ਵੀ ਚਲਾ ਜਾਣਾ ਕਦੇ ਕਦੇ ਕਿਸੇ ਬਹਿਸ ਦੇ ਵਿੱਚ, ਤਾਂ ਉਹ ਆਪਣਾ ਤਾਰਫ ਜਾਂ ਜਿਹੜਾ ਐਂਕਰ ਉਹਨਾਂ ਦਾ ਤਾਰਫ ਕਰਾਏਗਾ ਫਲਾਣੀ ਪਾਰਟੀ ਤੋਂ, ਤੇ ਬਤੌਰ ਉਹ ਵੀ ਪਾਰਟੀ ਦੇ ਤਰਜਮਾਨ ਉੱਥੇ ਆਉਂਦੇ ਨੇ। ਪਰ ਜਦੋਂ ਕਿਤੇ ਘਿਰ ਜਾਣ ਤੇ ਫਿਰ ਕਹਿ ਦਿੰਦੇ ਨੇ, ਬੜੇ ਚਲਾਕ ਆ ਨਾ ਰਾਜਨੀਤਿਕ, ਇਹ ਕਹਿੰਦੇ ਨੇ ਇਹਦਾ ਨਿੱਜੀ ਬਿਆਨ ਆ। ਇਹਨਾਂ ਦੀ ਬੁਲਾਰਨ ਨੇ ਹੀ ਸਿਆਪਾ ਪਾਇਆ ਸੀ ਨਾ, ਤੁਹਾਨੂੰ ਪਤਾ ਨਾ, ਹਜ਼ਰਤ ਸਾਹਿਬ ਟਿੱਪਣੀ ਕਰਕੇ। ਹਾਂਜੀ, ਨੂਪੁਰ ਸ਼ਰਮਾ ਆ ਕਿਹੜੀ ਉਹ ਨੂਪੁਰ ਸ਼ਰਮਾ, ਹਾਂ ਜੀ ਜੀ, ਸਾਨੂੰ ਵਾਹਵਾ ਨਾ ਯਾਦ ਹੈ। ਤੇ ਖੈਰ ਦੇਖੋ ਗੱਲ ਇਹ ਆ ਕਿ ਬਈ ਜਦੋਂ ਇਸ ਤਰ੍ਹਾਂ ਦੀ ਕੋਈ ਕੰਟਰੋਵਰਸੀ ਹੁੰਦੀ ਹੈ, ਫਿਰ ਇਹ ਕਹਿ ਦਿੰਦੇ ਇਹਦਾ ਨਿੱਜੀ ਬਿਆਨ। ਪਰ ਅੱਜ ਜਿਹੜਾ ਉੱਥੇ ਬੋਲ ਰਿਹਾ ਸੀਗਾ ਗਰੇਵਾਲ, ਇਹਨਾਂ ਦੇ ਨਾਂ ਤੋਂ ਤੇ ਤੁਸੀਂ ਵਾਕਫ ਹੋ, ਕਿਸਾਨੀ ਅੰਦੋਲਨ 'ਚ ਕਾਫੀ ਗਾਲਾਂ ਖਾ ਚੁੱਕੇ ਆ ਲੋਕਾਂ ਤੋਂ। ਖੈਰ ਗੱਲ ਇਹ ਆ ਕਿ ਗਰੇਵਾਲ ਕਹਿੰਦੇ ਜੀ ਕਿ ਹਾਂ ਅੱਛਾ, ਪਹਿਲਾਂ ਤੇ ਵਲਟੋਆ ਬੋਲੇ ਕਿ ਆਪਣੀ ਆਪ ਦੀ ਦਾਦੀ ਨੂੰ ਲਾਂਤਾ ਪਾਵੇ ਰਾਹੁਲ ਗਾਂਧੀ, ਚਲੋ ਉਹ ਬੋਲ ਕੇ ਹਟੇ। ਇਹਨਾਂ ਨੇ ਤੇ ਸਿਰੇ ਹੀ ਲਾ ਦਿੱਤਾ। ਇਹ ਕਹਿੰਦੇ ਕਿ ਨਾਜ਼ੁਕ ਮੌਕੇ ਤੇ, ਯਾਨੀ ਜਦੋਂ ਇੰਡੀਆ ਤੇ ਕੈਨੇਡਾ ਦੀ ਟਾਈ ਫਸੀ ਪਈ ਆ, ਉਸ ਵੇਲੇ ਦਰਬਾਰ ਸਾਹਿਬ 'ਚ ਆਉਣਾ ਹੀ ਇੱਕ ਤਰ੍ਹਾਂ ਨਾਲ ਆਪਣੇ ਆਪ ਦੇ ਵਿੱਚ ਇੱਕ ਬੜਾ ਸ਼ੱਕੀ ਆ, ਮਸ਼ਕੂਕ ਹੈ। ਤੇ ਦੂਜੀ ਗੱਲ, ਉਹ ਕਹਿੰਦੇ ਜੀ ਇੱਥੇ ਖਾਲਿਸਤਾਨੀ ਵਿਰੋਧੀ ਇਹਨਾਂ ਨੂੰ ਬਿਆਨ ਦੇਣਾ ਚਾਹੀਦਾ, ਸਟੈਂਡ ਸਪਸ਼ਟ ਕਰਨ ਕਿ ਕੈਨੇਡਾ ਵਾਲੇ ਮਾਮਲੇ 'ਚ ਕਿੱਥੇ ਖਲੋਤੇ, ਦੱਸੋ ਆ ਗੱਲਾਂ ਕਰਨ ਵਾਲੀਆਂ ਜੀ। ਮਤਲਬ ਕੋਈ ਰਾਜਨੀਤਿਕ ਬੰਦਾ ਜੇਕਰ ਆਪਣੀ ਨਿਹਚਾ ਦੇ ਨਾਲ ਦਰਬਾਰ ਸਾਹਿਬ ਪਹੁੰਚਿਆ, ਉਹਨੇ ਸੇਵਾ ਕੀਤੀ, ਉੱਥੇ ਮੱਥਾ ਟੇਕਿਆ, ਇੱਥੋਂ ਤੱਕ ਕਿ ਰਾਜਾ ਵੜਿੰਗ ਨੇ ਪੋਸਟ ਪਾ ਕੇ ਕਹਿ ਦਿੱਤਾ ਸੀਗਾ ਕਿ ਇਹ ਨਿੱਜੀ ਦੌਰਾ ਤੇ ਪਲੀਜ਼ ਉੱਥੇ ਕਾਂਗਰਸੀ ਵਰਕਰ ਨਾ ਆਈ ਜਾਣ। ਤਾਂ ਜਦੋਂ ਨਿੱਜੀ ਦੌਰਾ ਉਹਨਾਂ ਨੇ ਡਿਕਲੇਅਰ ਕਰ ਦਿੱਤਾ, ਫਿਰ ਖਾਲਿਸਤਾਨ ਦੇ ਨਾਲ ਜੋੜਨਾ, ਉਹਨਾਂ ਦੇ ਕਹਿਣ ਦਾ ਮਤਲਬ ਕੀ ਆ ਗਰੇਵਾਲ ਹੋਰਾਂ ਦਾ, ਕਿ ਇਸ ਮੌਕੇ ਤੇ ਆਉਣਾ ਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਖਾਲਿਸਤਾਨੀਆਂ ਦੇ ਪੱਖ ਪੂਰਨ ਬਰੋਬਰ ਇਹ ਬਿਆਨ ਦੇ ਜੀ। ਆ ਹੁਣ ਸਾਰੀ ਦੇਖ ਲਓ ਇਹਨਾਂ ਦੀ ਅਕਲ ਆ ਤੇ ਇੱਥੋਂ ਦੀ ਰਾਜਨੀਤੀ ਆ ਕਿ ਕੋਈ ਬੰਦਾ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਤੁਸੀਂ ਚੱਕ ਕੇ ਉਹਨੂੰ ਖਾਲਿਸਤਾਨ ਨਾਲ ਜੋੜ ਦਿੰਦੇ ਜੀ। ਬੜੀ ਮਤਲਬ ਕਿ ਹੋਛੀ ਜੀ ਗੱਲ ਹੈ, ਇਹਦੇ ਚ ਕੋਈ ਦਮ ਹੈਗਾ? ਤੁਸੀਂ ਮੈਨੂੰ ਦੱਸੋ ਜੀ, ਕੌਣ ਹੈ ਭਾਰਤੀ ਰਾਜਨੀਤੀ ਦੇ ਵਿੱਚ ਕੌਣ ਆ ਜਿਹੜਾ ਕੌਮੀ ਨੇਤਾ ਹੋ ਕੇ ਤੇ ਇੱਥੇ ਕਹਿ ਦੇਗਾ ਕਿ ਨਹੀਂ ਮੈਂ ਆਪਦੇ ਦੇਸ਼ ਦੇ ਨਾਲ ਨਹੀਂ ਖਲੋਤਾ, ਜਾਂ ਉਹਨੇ ਆਪਦਾ ਸਿਆਸੀ ਕੈਰੀਅਰ ਖਤਮ ਕਰਨਾ ਜੀ। ਦੂਜੀ ਗੱਲ ਇਹ ਕਿ ਮਤਲਬ ਕਿ ਇਸ ਹਿਸਾਬ ਦੇ ਨਾਲ ਤੇ ਫਿਰ ਜੇ ਆਪਾਂ ਗੱਲ ਕਰਨ ਲੱਗੀਏ ਤੇ ਤੁਹਾਡੇ ਵੀ ਕਈ ਬੰਦੇ ਆਉਂਦੇ ਇਹਨਾਂ ਦੇ ਭਾਜਪਾ ਵਾਲਿਆਂ ਦੇ, ਉਹਨਾਂ ਨੂੰ ਵੀ ਘੇਰਿਆ ਜਾ ਸਕਦਾ। ਪਰ ਮੈਨੂੰ ਲੱਗਦਾ ਕਿ ਰਾਜਨੀਤੀ ਛੱਡ ਦੇਣੀ ਚਾਹੀਦੀ ਆ, ਇਹ ਉਸ ਬੰਦੇ ਤੇ ਹੀ ਛੱਡ ਦੇਣਾ ਚਾਹੀਦਾ ਜਿਹੜਾ ਬੰਦਾ ਇਹ ਕਹਿ ਕੇ ਆਉਂਦਾ ਕਿ ਮੈਂ ਦਰਬਾਰ ਸਾਹਿਬ ਨਤਮਸਤਕ ਹੋਣਾ ਹੈ। ਉਹਦੇ ਅੰਦਰ ਦੀ ਭਾਵਨਾ ਸੀ ਕਿਵੇਂ, ਕਿਹੜੇ ਥਰਮਾਮੀਟਰ ਨਾਲ ਚੈੱਕ ਕਰਾਂਗੇ
ਆਸਥਾ ਦਾ ਮਾਮਲਾ, ਮੈਨੂੰ ਲੱਗਦਾ ਇੱਕ ਦੋ ਦਿਨ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀ, ਪਰ ਰਾਜਨੀਤੀ ਹੈ, ਇਹ ਹੋ ਕੇ ਰਹਿੰਦੀ ਹੈ। ਬਿਲਕੁਲ ਜੀ, ਇਹ ਜਿਹੜਾ ਬਿਆਨ ਆ ਬੜਾ ਮੰਦਭਾਗਾ, ਔਰ ਇਹ ਤੁਹਾਡੀ ਘਟੀਆ ਪੱਧਰ ਦੀ ਜਿਹੜੀ ਸਿਆਸਤ ਆ ਉਹਦਾ ਪ੍ਰਗਟਾਵਾ ਹੀ ਕਹਿ ਸਕਦੇ ਮਿੰਟੂ ਜੀ। ਨਹੀਂ, ਬਿਲਕੁਲ ਬਿਲਕੁਲ ਹਮ, ਠੀਕ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਕੋਈ ਆਸਥਾ ਨਾਲ ਆਉਂਦਾ, ਅਸੀਂ ਕੌਣ ਹੁੰਦੇ ਆ? ਜੀ। ਕੋਈ ਮਤਲਬ ਸਾਡੇ ਕੋਲ ਕਿਹੜਾ ਮੀਟਰ ਹੈ ਹਮ, ਕਿ ਅਸੀਂ ਕਹਾਂਗੇ ਕਿ ਨਹੀਂ ਮੱਥਾ ਟੇਕਣ ਦਾ ਤਾਂ ਭਈ ਇਹਦਾ ਟਕਵਾਂਜ ਆ, ਇਹ ਤਾਂ ਜੀ ਕਿਸੇ ਹੋਰ ਮੰਤਵ ਲਈ ਆਇਆ। ਜੀ ਜੀ। ਫਿਰ ਅਸੀਂ ਵੀ ਤਾਂ ਉਸੇ ਕੈਟਾਗਰੀ ਚ ਆਉਂਦੇ, ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ? ਅਸੀਂ ਬਹੁਤ ਸ਼ਰਧਾ ਨਾਲ ਜਾਂਦੇ ਹਾਂ, ਹੂੰ ਕਿਉਂਕਿ ਫਿਰ ਦੂਸਰਾ ਤੇ ਉਹਦੇ ਕੋਲ ਵੀ ਕੋਈ ਥਰਮਾਮੀਟਰ ਨਹੀਂ। ਜੀ ਜੀ। ਸੋ ਸ਼ਰਧਾ ਨੂੰ, ਆਸਥਾ ਨੂੰ, ਧਾਰਮਿਕ ਸਥਾਨਾਂ ਨੂੰ ਏਦਾਂ ਰਾਜਨੀਤੀ ਦਾ ਹੋਸ਼ਾ ਹੱਥ ਕੰਡਾ ਬਣਾ ਕੇ ਸ਼ਿਕਾਰ ਨਹੀਂ ਬਣਾਉਣਾ ਚਾਹੀਦਾ। ਮੇਰਾ ਤੇ ਕਹਿਣ ਦਾ ਮਤਲਬ ਇਹ ਹੋਣਾ। ਜੀ ਜੀ ਜੀ। ਫਿਰ ਤੁਸੀਂ ਕਹਿੰਦੇ ਹੋ ਜੀ ਲੋਕ ਸਾਡੇ ਖੇਤ ਚ ਲੱਗਿਆ ਝੋਨਾ ਪੱਟ ਗਏ, ਜਦ ਬਿਆਨ ਹੀ ਤੁਸੀਂ ਉਹੀ ਜਿਹੇ ਹਾਂ, ਦਿੰਦੇ ਨੇ। ਝੋਨਾ ਕੀ ਇਹਦੀ ਤੇ ਕਈ ਵਾਰੀ ਇਨੋਵਾ ਦੀ ਸਪੀਡ ਵੀ ਚੈੱਕ ਹੋਈ ਆ। ਹਾਂਜੀ, ਦੋ ਤੇ ਤਾਂ ਬੰਦਾ ਬੋਲੇ ਹਿਸਾਬ ਕਿਤਾਬ ਨਾਲ ਬੋਲੇ। ਤੁਸੀਂ ਚਲੋ ਬੋਲਣ ਦੀ ਲਿਬਰਟੀ ਹੈ, ਤੁਹਾਨੂੰ ਆਜ਼ਾਦੀ ਆ, ਤੁਸੀਂ ਆਪਦਾ ਬੋਲੋ, ਬਿਲਕੁਲ ਪਰ ਏਦਾਂ ਗੱਲਾਂ ਤਾਂ ਕੋਈ ਹੈਗਾ। ਬਿਲਕੁਲ ਜੀ। ਮਿੰਟੂ ਜੀ, ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਦਰਜ ਪਰਚਾ ਹੈ, ਉਹਨੇ ਨਵੀਂ ਪਸੂੜੀ ਪਾਤੀ ਜੀ। ਹਾਂਜੀ, ਦੇਖੋ ਇਹਦੇ ਤੇ ਕੀ ਹੈ ਕਿ ਮਜੀਠੀਆ ਬਹੁਤ ਹੈਰਾਨੀਜਨਕ ਢੰਗ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੀ ਸਪੋਰਟ ਤੇ ਆ ਗਿਆ। ਹੂੰ ਤੇ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਕਾਂਗਰਸੀ ਆ ਰਵਨੀਤ ਬਿੱਟੂ, ਹੂੰ ਉਹਦੇ ਨਾਲ ਪੇਚਾ ਪੈ ਗਿਆ। ਹੂੰ ਮਤਲਬ ਕਿ ਇਹ ਵੀ ਕਮਾਲ ਦੀ ਗੱਲ ਹੈ ਨਾ। ਰਵਨੀਤ ਬਿੱਟੂ ਬਾਰੇ ਅੱਜ ਮਜੀਠੀਆ ਆਂਦਾ, ਮਜੀਠੀਆ ਤੁਹਾਨੂੰ ਪਤਾ ਫਿਰ ਜਦੋਂ ਗੱਲ ਕਰਦਾ ਤੇ ਬੜੀ ਗਾਂ ਦੀ ਗੱਲ ਕਰ ਦਿੰਦਾ ਹੈ। ਹੂੰ ਉਹ ਕਹਿੰਦਾ ਇਹ ਬੁਲਾਰਾ ਹੀ ਹੁੰਦਾ, ਜਿਹਦੀ ਸਰਕਾਰ ਹੋਵੇ ਉਹ ਤਾਂ ਬੁਲਾਰਾ ਹੁੰਦਾ। ਪਹਿਲਾਂ ਕੈਪਟਨ ਦਾ ਸੀ, ਹੂੰ ਫਿਰ ਉਹ ਭਗਵੰਤ ਮਾਨ ਹੈਗਾ, ਭਗਵੰਤ ਮਾਨ ਦਾ ਬੁਲਾਰਾ ਹੈ। ਇਹ ਬੁਲਾਰਾ ਜੀ ਮਤਲਬ ਕਿ ਇੱਥੋਂ ਤੱਕ ਇੱਕ ਦੂਜੇ ਨੂੰ ਮਿਹਣੋ ਮਿਹਣੀ ਹੋ ਗਿਆ। ਇਹ ਬੁਲਾਰਾ ਦੱਸ ਦਿੱਤਾ ਕਿ ਦੂਜਾ ਗੱਲ ਇਹ ਹੈ ਕਿ ਬਿੱਟੂ ਦਾ ਕਹਿਣਾ ਸੀਗਾ ਕਿ ਖਹਿਰਾ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2015 ਚ ਪਰਚਾ ਆਇਆ ਸੀ, ਤੇ ਇਹਨਾਂ ਨੇ ਫਿਰ ਸਫਾਈ ਦਿੱਤੀ ਹੈ। ਕਹਿੰਦੀ ਹੈ ਕਿ ਵੇਖੋ ਪਰਚਾ ਕੋਈ ਨਹੀਂ ਸੀ ਹੋਇਆ ਉਸ ਵੇਲੇ ਵੀ, 2015 ਚ ਕੋਈ ਪਰਚਾ ਹੋਇਆ ਹੀ ਨਹੀਂ ਸੁਖਪਾਲ ਸਿੰਘ ਖਹਿਰਾ ਤੇ। ਮਤਲਬ ਕਿ ਆਪ ਹੀ ਹਾਈ ਕੋਰਟ ਗਏ ਸੀਗੇ, ਉਸ ਵੇਲੇ 319 ਦੇ ਤਹਿਤ ਇੱਕ ਕਾਰਵਾਈ ਸ਼ੁਰੂ ਹੋਈ ਸੀ। ਵੈਸੇ ਤੇ ਗੱਲ ਇਹ ਆ, ਮਜੀਠੀਆ ਸਾਹਿਬ ਵੀ ਨਾ ਜਿਹੜੇ ਮਜੀਠੀਆ ਸਾਹਿਬ ਤੁਸੀਂ ਵੀ ਬੜੇ ਮਜ਼ਾਕੀਆ ਹੋ, ਤੇ ਗੱਲ ਇਹ ਆ ਕਿ ਤੁਹਾਡੇ ਦੋ ਅਫਸਰਾਂ ਨੇ ਉਸ ਵੇਲੇ ਕਲੇਮ ਕੀਤਾ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਨੇ ਗੁਰਦੇਵ ਸਿੰਘ ਦੀ ਫੇਵਰ ਕਰਨ ਵਾਸਤੇ ਸਾਨੂੰ ਫੋਨ ਕੀਤਾ ਸੀਗਾ, ਜਿੱਥੋਂ ਇਹ ਪਸੋੜੀ ਪਈ ਸੀਗੀ। ਹਾਂਜੀ ਹਾਂਜੀ। ਤੇ ਫਿਰ ਗੱਲਾਂ ਦਰਬਾਰ ਸਾਹਿਬ ਸਹੁੰ ਚੁੱਕਣ ਤੱਕ ਚਲੇ ਗਈਆਂ ਸੀ। ਮਜੀਠੀਆ ਸਾਹਿਬ, ਅਸੀਂ ਨਹੀਂ ਭੁੱਲਦੇ, ਲੋਕ ਭੁੱਲ ਜਾਂਦੇ ਹੁੰਦੇ ਆ, ਸਾਡਾ ਕੰਮ ਆ ਯਾਦ ਕਰਵਾਉਣਾ। ਤੇ ਖੈਰ ਇਹ ਹੁਣ ਚੱਲਦਾ ਚੱਲਦਾ ਕੰਮ ਇੱਥੋਂ ਤੱਕ ਹੋ ਗਿਆ। ਰਵਨੀਤ ਬਿੱਟੂ ਨੂੰ ਕਹਿੰਦੇ ਤੂੰ ਨਹੀਂ ਬੋਲਦੀ, ਤੂੰ ਨਹੀਂ ਬੋਲਦੀ, ਤੇਰੇ ਚ ਤੇਰਾ ਯਾਰ ਬੋਲਦਾ। ਤਾਂ ਮਤਲਬ ਇੱਥੋਂ ਤੱਕ ਵੀ ਗੱਲ ਜਿਹੜੀ ਆ ਉਹ ਚਲੇ ਗਈ। ਦੂਜੀ ਗੱਲ ਜਿਹੜੀ ਹੈ, ਚਲੋ ਇਹ ਰਾਜਨੀਤਿਕ ਭੇਡ ਤੇ ਚੱਲੀ ਜਾਣੇ ਆ। ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿੱਚ ਅਪਡੇਟ ਇਹ ਆ ਕਿ ਅੱਜ ਇਹ ਖਬਰ ਆ ਗਈ ਆ ਕਿ ਗਵਰਨਰ ਨੇ ਜਿਹੜੇ ਬਨਵਾਰੀ ਲਾਲ ਪੁਰੋਹਿਤ, ਹਾਂਜੀ, ਉਹਨਾਂ ਨੇ ਸਟੇਟਸ ਰਿਪੋਰਟ ਤਲਬ ਕੀਤੀ ਆ ਡੀਜੀਪੀ ਤੋਂ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਡਿਵੈਲਪਮੈਂਟ ਹੈਗੀ ਹੈ ਇਸ ਮਾਮਲੇ ਦੇ ਵਿੱਚ ਕਿ ਨਾਭੇ ਪਹੁੰਚਾ ਦਿੱਤਾ ਗਿਆ, ਨਾਭਾ ਜੇਲ੍ਹ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ। ਪਰ ਉਸ ਤੋਂ ਬਾਅਦ ਕਿਉਂਕਿ ਇਹ ਮੰਗ ਪੱਤਰ ਦੇ ਕੇ ਆਏ ਸਨ, ਤਾਂ ਹੁਣ ਸਟੇਟਸ ਰਿਪੋਰਟ ਜਿਹੜੀ ਹੈ ਉਹ ਦਾਖਲ ਕਰਨੀ ਪਵੇਗੀ ਪੰਜਾਬ ਦੇ ਡੀਜੀਪੀ ਨੂੰ। ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਗੱਲ ਹੈ ਇਸ ਵੇਲੇ। ਜੀ ਜੀ। ਤੇ ਗੱਲ ਕਰੀਏ ਮਿੰਟੂ ਜੀ ਸਿਧਾਰਥ ਚਟੋਪਾਧਿਆਏ ਦੀ ਗ੍ਰਿਫਤਾਰੀ ਤੋਂ ਬਚਣ ਦੇ ਲਈ ਹਾਈ ਕੋਰਟ ਪਹੁੰਚ ਗਿਆ ਹੈ। ਹਾਂਜੀ, ਮਜੀਠੀਆ ਦੀ ਗੱਲ ਕੀਤੀ ਤੇ ਚਟੋਪਾਧਿਆਏ ਆ ਗਏ ਆ। ਹਾਂਜੀ ਸਾਰਿਆਂ ਦਾ ਆਪਸ ਚ ਕਹਿ ਲੋ ਕਿ ਲਿੰਕ ਜੁੜਦਾ, ਤੇ ਜੋੜਨ ਵਾਲੀ ਇੱਕੋ ਹੀ ਚੀਜ਼ ਆ, ਡਰਗ। ਖੈਰ ਗੱਲ ਹੈ ਕਿ ਸਿਧਾਰਥ ਚਟੋਪਾਧਿਆਏ ਉਹ ਅਫਸਰ ਸਨ ਜਿਹੜੇ ਬਤੌਰ ਡੀਜੀਪੀ ਰਹਿ ਕੇ ਤੇ ਰਿਟਾਇਰ ਹੋ ਚੁੱਕੇ ਆ। ਸਿਧਾਰਥ ਚਟੋਪਾਧਿਆਏ ਹੀ ਉਹ ਅਫਸਰ ਸਨ ਜਿਨ੍ਹਾਂ ਨੇ ਡਰੱਗ ਰਿਪੋਰਟਾਂ ਦੇ ਵਿੱਚੋਂ ਚੌਥੀ ਰਿਪੋਰਟ ਕੱਲੇ ਆਪਣੇ ਦਸਤਖਤਾਂ ਦੇ ਨਾਲ ਦੇ ਦਿੱਤੀ, ਜਿਹਦੇ ਚ ਕੁਮਰ ਵਿਜੇ ਪ੍ਰਤਾਪ ਤੇ ਦੂਸਰੇ ਜਿਹੜੇ ਇਹਨਾਂ ਦੇ SIT ਮੈਂਬਰ ਸਨ ਉਹਨਾਂ ਦੇ
ਦਸਤਖਤ ਨਹੀਂ ਸੀਗੇ। ਹੂੰ ਹੂੰ ਉਸੇ ਰਿਪੋਰਟ ਦੇ ਵਿੱਚ ਹੀ ਅਰੋੜਾ ਤੇ ਦਿਨਕਰ ਗੁਪਤਾ ਦਾ ਜ਼ਿਕਰ ਸੀਗਾ। ਫਿਰ ਉਹਨਾਂ ਨੇ ਅਗਾਊ ਮਤਲਬ ਕਿ ਇੱਕ ਪਹੁੰਚ ਕੀਤੀ ਹਾਈ ਕੋਰਟ 'ਚ, 3 ਰਿਪੋਰਟਾਂ ਖੁੱਲੀਆਂ, ਚੌਥੀ ਰਿਪੋਰਟ ਦਾ ਇੱਕ ਕੇਸ ਚੱਲਿਆ, ਜਿੱਦਾਂ ਕਹਿ ਲਓ ਸੁਣਵਾਈ ਹੋਈ ਕਿ ਕੀ ਚੌਥੀ ਰਿਪੋਰਟ ਖੋਲੀ ਜਾਣੀ ਚਾਹੀਦੀ ਆ, ਕਿਉਂਕਿ ਅਰੋੜਾ ਤੇ ਗੁਪਤਾ ਹੂੰ ਉਹਨਾਂ ਦਾ ਕਹਿਣਾ ਇਹ ਸੀ ਕਿ ਸਿਧਾਰਥ ਚੱਟੋਪਾਧਿਆਏ ਨੇ ਤੇ ਕੱਢੀ ਆ ਦੁਸ਼ਮਣੀ। ਅੱਛਾ, ਇਸੇ ਦਰਮਿਆਨ ਜਦੋਂ ਸੁਣਵਾਈ ਹੋ ਰਹੀ ਸੀ, ਉਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਚੌਥੀ ਰਿਪੋਰਟ ਨਾ ਖੋਲਣ ਦਾ ਫੈਸਲਾ ਕਰ ਲਿਆ ਹਾਈ ਕੋਰਟ ਨੇ। ਪਰ ਕਮਾਲ ਦੀ ਗੱਲ ਹੈ ਕਿ ਜਿਹੜੇ ਅੱਜ ਕਹਿ ਰਹੇ ਸੀਗੇ ਕਿ ਨਸ਼ੇ ਕੇ ਸੌਦਾਗਰੋਂ को पकड़ना चाहिए कि नहीं, ਇਹਨਾਂ ਨੇ ਉਸ ਤੋਂ ਬਾਅਦ ਗਾਂ ਕੋਈ ਚੈਲੰਜ ਹੀ ਨਹੀਂ ਕੀਤਾ ਕਾਨੂੰਨੀ ਤੌਰ ਤੇ, ਉਤਾ ਹੀ ਨਹੀਂ ਕੀਤਾ ਜੀ। ਹੁਣ ਜਦੋਂ ਸੁਣਵਾਈ ਚੱਲ ਰਹੀ ਸੀਗੀ ਤਾਂ ਉਸ ਵੇਲੇ ਇਹ ਗੱਲ ਉੱਥੇ ਕਿਤੇ ਨਾ ਕਿਤੇ ਕਹਿ ਲਓ ਵਿਚਾਰੀ ਗਈ ਕਿ ਇਹਨਾਂ ਤੇ ਤਾਂ ਰੋਕ ਲੱਗੀ ਆ ਇੱਕ FIR ਤੇ। ਹੁਣ ਉਹ ਕੀ ਆ, ਤੁਹਾਨੂੰ ਯਾਦ ਹੋਏਗਾ ਇੱਕ ਚੱਡਾ ਚੀਫ ਖਾਲਸਾ ਦੀਵਾਨ ਵਾਲੇ ਵੀਡੀਓ ਵਾਇਰਲ ਹੋਇਆ। ਉੱਤੇ ਬਾਅਦ ਉਹਦੇ ਸਪੁੱਤਰ ਇੰਦਰਪ੍ਰੀਤ ਨੇ ਖੁਦਕੁਸ਼ੀ ਕਰ ਲਈ ਜੀ। ਉਹਨੇ ਇੱਕ ਸੁਸਾਈਡ ਨੋਟ ਛੱਡਿਆ ਸੀ, ਵਾਵਾ ਪੰਨਿਆਂ ਦਾ ਸੀਗਾ। ਉਹਦੇ ਚੱਲਦਿਆਂ ਇੱਕ FIR ਜਿਹੜੀ ਆ ਉਹ ਜੋ ਹਵਾਈ ਅੱਡਾ ਇਸ ਏਰੀਏ 'ਚ ਥਾਣਾ ਉੱਥੇ ਦਰਜ ਹੋਈ ਸੀਗੀ। ਹੁਣ ਹੋਇਆ ਕਿ ਚੱਲਦੀ ਇਸ ਸਾਰੀ ਕਾਰਵਾਈ ਤੇ ਰੋਕ ਲਾ ਦਿੱਤੀ ਗਈ ਸੀ। ਸਿਧਾਰਥ ਚੱਟੋਪਾਧਿਆਏ ਦਾ ਨਾਮ ਸੀਗਾ ਕਿ ਭਾਈ ਇਹ ਜਿਹੜੀ FIR ਇੱਕ ਵਾਰੀ ਰੋਕ ਦਿੱਤੀ ਜਾਵੇ, ਮਤਲਬ ਕਿ ਸਿਧਾਰਥ ਚੱਟੋਪਾਧਿਆਏ ਤੇ ਕਾਰਵਾਈ ਰੁਕ ਗਈ। ਉਹ ਜਿਹੜੀ ਰੋਕ ਸੀ, ਜਦੋਂ ਇੱਥੇ ਸੁਣਵਾਈ ਚੱਲ ਰਹੀ ਸੀ ਚੌਥੀ ਡਰੱਗ ਰਿਪੋਰਟ ਵਾਲੀ, ਤਾਂ ਫਿਰ ਉਹ ਸੁਣਵਾਈ ਜਿਹੜੀ ਅੱਗੇ ਆਈ ਤਾਂ ਕੋਰਟ ਨੇ ਉਹਦੇ ਤੋਂ ਰੋਕ ਹਟਾ ਦਿੱਤੀ। ਹੁਣ ਸਿਧਾਰਥ ਚੱਟੋਪਾਧਿਆਏ ਵਾਪਸ ਫੇਰ ਆਏ ਨੇ ਕੋਰਟ ਦੇ ਵਿੱਚ, ਕਿਉਂਕਿ ਇਹਨਾਂ ਨੂੰ ਡਰ ਸਤਾਉਂਦਾ ਕਿ ਕਿਤੇ ਗ੍ਰਿਫਤਾਰੀ ਨਾ ਹੋ ਜਾਵੇ। ਕੋਈ ਖਦਸ਼ਾ ਤੇ ਹੁੰਦਾ ਹੀ ਆ ਨਾ, ਤੁਹਾਨੂੰ ਪਤਾ ਹੀ ਹੈ। ਸੋ ਇਸ ਕਰਕੇ ਇਹ ਸਾਰਾ ਮਾਮਲਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਡਰੱਗ ਨਾਲ ਹੀ ਜੁੜਿਆ, ਰਿਪੋਰਟ ਕਹਿ ਲਓ, ਫਿਰ ਰਿਪੋਰਟਾਂ ਕਹਿ ਲਓ। ਤੇ ਇਹ ਆ ਕਿ ਹੁਣ ਤੁਹਾਨੂੰ ਪਤਾ ਸਿਧਾਰਥ ਚੱਟੋਪਾਧਿਆਏ ਤੇ ਹੋ ਗਏ ਐਕਸ ਸਾਬਕਾ, ਤੇ ਦਿਨਕਰ ਗੁਪਤਾ ਹੋਰੀ ਕੌਣ ਹੈ? ਉਹ NIA ਦੇ ਚੀਫ ਨੇ ਇਸ ਵੇਲੇ। ਚੀਫ ਨੇ, ਬਿਲਕੁਲ ਸਹੀ ਜੀ। ਤੇ ਮਿੰਟੂ ਜੀ ਗੱਲ ਕਰੀਏ ਆਪਾਂ ਸਿੱਧੂ ਫੈਮਿਲੀ ਦੀ, ਕਹਿੰਦੇ ਪਟਿਆਲੇ ਦੇ ਵਿੱਚ ਸਰਗਰਮੀਆਂ ਵਧਾਤੀਆਂ ਜੀ ਇਹਨਾਂ ਨੇ। ਦੇਖੋ, ਇੱਕ ਮਿਲਦਾ ਤੱਤ ਆ, ਜੇ ਆਪਾਂ ਓਵਰਵਿਊ ਦੇਖੀਏ ਤਾਂ ਉੱਥੇ ਜਿੱਦਾਂ ਵਰਲਡ ਕੈਂਸਰ ਕੇਅਰ ਸੰਸਥਾ ਹੈ, ਕੋਈ ਬ੍ਰਾਂਡ ਐਂਬੈਸਡਰ ਦੇ ਤੌਰ ਤੇ ਨਵਜੋਤ ਕੌਰ ਉੱਥੇ ਇੱਕ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਆ। ਤੁਹਾਨੂੰ ਪਤਾ ਨਾ, ਨਵਜੋਤ ਕੌਰ ਸਿੱਧੂ ਆਪ ਵੀ ਕੈਂਸਰ ਤੋਂ ਪੀੜਤ ਨੇ, ਤੇ ਹੁਣ ਉਹ ਥੋੜਾ ਠੀਕ ਹੋ ਗਏ ਨੇ। ਹੁਣ ਸਟੇਟਮੈਂਟਾਂ ਵੀ ਆ ਰਹੀਆਂ ਤੇ ਉਹਨਾਂ ਦੀਆਂ ਗਤੀਵਿਧੀਆਂ ਵੀ ਆ। ਤਾਂ ਇਹਨਾਂ ਕੁਝ ਚੀਜ਼ਾਂ ਨੂੰ ਬੀਤੇ ਦਿਨਾਂ ਦੇ ਵਿੱਚ ਜੋ ਹੋਈਆਂ, ਲੋਕ ਦੇਖ ਰਹੇ ਨੇ ਗੌਰ ਦੇ ਨਾਲ ਕਿ ਕੀ ਸਿੱਧੂ ਫੈਮਿਲੀ ਦੁਬਾਰਾ ਆਪਣੇ ਸ਼ਹਿਰ ਦੇ ਵਿੱਚ ਆ ਗਈ ਆ। ਵੈਸੇ ਘਰ ਤੇ ਪਹਿਲਾਂ ਹੀ ਬਣ ਗਿਆ ਸੀਗਾ ਕਾਂਗਰਸ ਸਰਕਾਰ 'ਚ, ਇਹਨਾਂ ਦਾ ਘਰ ਤੇ ਪਹਿਲਾਂ ਵੀ ਸੀ ਨਾ। ਇਹ ਹੈ ਤੇ ਪਟਿਆਲਵੀ ਨੇ, ਨਵਜੋਤ ਸਿੱਧੂ ਹੈ ਤੇ ਪਟਿਆਲਵੀ ਹੈ। ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਗਿਆ ਨਾ ਅੰਮ੍ਰਿਤਸਰ ਦੇ ਵਿੱਚ, ਉੱਥੇ ਰਹਿਸ਼ ਇਹਨਾਂ ਨੇ ਬਣਾਈ ਆ। ਤਾਂ ਹੁਣ ਇਹ ਵਾਪਸ ਸਰਗਰਮ ਹੋਏ ਨੇ ਤੇ ਗੱਲਾਂ ਕਈ ਚੱਲ ਪਈਆਂ ਕਿ ਸ਼ਾਇਦ ਹੋ ਸਕਦਾ ਹੈ, ਕਿਉਂਕਿ ਹੁਣ ਇੱਥੇ ਸਿਸਮਾ ਵਾਲਾ ਤਾਂ ਰਿਹਾ ਨਹੀਂ, ਉਹ ਤੇ ਚਲਾ ਗਿਆ ਭਾਜਪਾ ਦੇ ਵਿੱਚ, ਕਿ ਬਈ ਹੋ ਸਕਦਾ ਹੈ ਕਿ ਨਵਜੋਤ ਕੌਰ ਜਾਂ ਨਵਜੋਤ ਸਿੱਧੂ ਦੋਵਾਂ ਚੋਂ ਇੱਕ ਨੂੰ ਕੋਈ ਟਿਕਟ ਮਿਲ ਜਾਵੇ ਤੇ ਇਹ ਇਲੈਕਸ਼ਨ ਲੜਨਾ। ਤਾਂ ਮਤਲਬ ਕਿ ਅੰਦਾਜ਼ੇ ਇਹ ਲੱਗ ਰਹੇ ਕਿ ਜਿਹੜੀ ਇਹ ਸਰਗਰਮੀ ਵਧੀ ਆ, ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ ਹੈ, ਹੋ ਸਕਦਾ ਹੈ ਕਿ ਨਵਜੋਤ ਕੌਰ ਇਲੈਕਸ਼ਨ ਖੁਦ ਲੜ ਲੈ, ਨਵਜੋਤ ਸਿੱਧੂ ਨਾਲ ਲੜ। ਬਾਕੀ ਇਹ ਕਿਆਫੇ ਨੇ, ਹੁਣ ਦੇਖਦੇ ਹਾਂ ਅੱਗੇ ਜਾ ਕੇ ਕੀ ਸੱਚ ਸਾਬਤ ਹੁੰਦਾ ਹੈ ਕਿ ਨਹੀਂ। ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਵੀ ਸਰਗਰਮੀਆਂ ਕਾਫੀ ਨੇ। ਆਪਣੇ ਪੁਰਾਣੇ ਸਾਥੀ ਜਾਣਦੇ ਹੀ ਜਿਹਨਾਂ ਤੁਸੀਂ, ਜੀ, ਉਹ ਵੀ ਦਰਬਾਰ ਲਾਉਂਦੇ ਨੇ ਆਪਦੇ ਘਰੇ ਹੁਣ ਸ਼ਨੀਚਰਵਾਰ। ਹਾਂ, ਉਹ ਵੀ ਇੱਕ ਨਿੱਕਾ ਜਿਹਾ ਸੰਗਤ ਦਰਸ਼ਨ, ਮਿੰਨੀ ਸੰਗਤ ਦਰਸ਼ਨ ਕਰਦੇ ਨੇ ਆਪਦੇ ਘਰੇ। ਠੀਕ ਹੈ। ਤੇ ਉਧਰੋਂ UK 'ਚੋਂ ਆਇਆ ਇੱਕ, ਉਹ ਵੀ ਆਮ ਆਦਮੀ ਪਾਰਟੀ ਦਾ ਬੰਦਾ, ਤੇ ਉਹ ਵੀ ਮਤਲਬ ਕਿ ਉੱਥੇ ਸੁੰਘਦਾ ਫਿਰਦਾ ਵੀ ਟਿਕਟ ਕਿੱਥੋਂ ਮਿਲੇਗੀ। ਇੱਕ ਹੋਰ ਹੈ, ਉਹ ਵੀ ਸੋਸ਼ਲ ਵਰਕ ਕਰ ਰਿਹਾ। ਯਾਨੀ ਇੱਧਰ ਵੀ ਇੱਕ ਨਾਰ ਤੇ 3-4 ਬਿਮਾਰ ਵਾਲਾ ਹਿਸਾਬ ਕਿਤਾਬ ਤੇ ਹੋਇਆ ਵੀ ਪਿਆ।
ਅੱਛਾ। हाँ जी, ਹੂੰ, ਜਾਣੀ ਪਟਿਆਲੇ ਖਾਸਾ ਜ਼ੋਰ ਲੱਗੇਗਾ। ਇੱਧਰ ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਵੀ ਦੇਖ ਲਓ, ਹੂੰ, ਤੇ ਹੂੰ, ਜੇ ਨਵਜੋਤ ਕੌਰ ਸਿੱਧੂ ਜਾਂ ਨਵਜੋਤ ਸਿੱਧੂ ਆ ਜਾਂਦੇ ਆ, ਹੂੰ, ਉਧਰੋਂ ਕੈਪਟਨ ਖਲੋ ਜਾਵੇ, ਉਧਰੋਂ ਕੋਈ ਇੱਕ ਅੱਧਾ ਹੋਰ ਕੋਈ ਏਦਾਂ ਦਾ ਚਿਹਰਾ ਆ ਗਿਆ ਤੇ ਪਟਿਆਲਾ ਵੀ ਜ਼ਬਰਦਸਤ ਬਣ ਜਾਏਗੀ ਸੀਟ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ, ਭਗਵੰਤ ਮਾਨ ਦੀ ਰਿਸ਼ਤੇਦਾਰ ਦੀ ਉਹਨਾਂ ਨੇ ਕੋਈ ਰਿਸ਼ਵਤਖੋਰੀ ਦੀ ਪੋਲ ਖੋਲੀ ਹੈ ਜੀ? ਹਾਂਜੀ, ਦੇਖੋ ਇਹ ਜਿਹੜਾ ਮਾਮਲਾ ਨਾ, ਇਹ ਪਤਾ ਨਹੀਂ ਕਿਵੇਂ ਨਿਕਲਿਆ। ਵੈਸੇ ਕਰਪਸ਼ਨ ਤੇ ਇੱਥੇ ਹੈ ਨਹੀਂ ਗੀ। ਹੂੰ, ਹੂੰ, ਕਰਪਸ਼ਨ ਦੀ ਤਾਂ ਉਹ ਕੋਈ ਮਤਲਬ ਕਿ ਬਹੁਤ ਜਲਦੀ ਮੈਨੂੰ ਲੱਗਦਾ ਹੋ ਸਕਦਾ ਇੱਕ ਹੈਲਪਲਾਈਨ ਇਹੋ ਜਿਹੀ ਵੀ ਕਰਦੇ ਨੇ ਜਾਰੀ, ਜਿਹਦੇ ਵਿੱਚ ਇਹ ਨਾਮ ਰੱਖਿਆ ਕਰਨਗੇ ਕਿ ਕੋਈ ਕਰਪਸ਼ਨ ਦਾ ਮਾਮਲਾ ਤੁਹਾਡੇ ਕਿਤੇ ਨਜ਼ਰੀ ਪੈ ਜਾਵੇ ਤੇ ਤੁਸੀਂ ਇੰਨਾ ਨਾਮ ਇੱਥੇ ਚੁੱਕ ਸਕਦੇ ਹੋ ਫੋਨ ਕਰਕੇ। ਖੈਰ ਦੇਖੋ ਕੀ ਆ ਕਿ ਇੱਕ ਡੇਰਾਬੱਸੀ ਤਹਿਸੀਲ 'ਚ ਇਹ ਮਾਮਲਾ ਨਿਕਲਿਆ, ਜਿੱਥੇ ਇੱਕ NRI ਬੀਬੀ ਆ, ਉਹਨੇ ਤਸਵੀਰਾਂ ਵੀ ਜਿਹੜੀਆਂ ਮਤਲਬ ਕਿ ਭਗਵੰਤ ਮਾਨ ਦੇ ਬੱਚਿਆਂ ਦੇ ਨਾਲ ਹੈਗੀਆਂ ਜਿਹੜੀਆਂ, ਹੂੰ, ਉਹ ਹੂੰ, ਜਾਰੀ ਕੀਤੀਆਂ ਨੇ ਤੇ ਦਾਅਵਾ ਇਹ ਕੀਤਾ ਕਿ ਬਈ ਅਸੀਂ ਰਿਸ਼ਤੇਦਾਰ ਹਾਂ। ਉਹ ਕਹਿੰਦੀ ਹੈ ਕਿ ਇੱਕ ਜਗ੍ਹਾ ਤੇ ਇਹਨਾਂ ਦੇ 3 ਫਲੈਟ ਨੇ, ਉਹਨਾਂ ਦੀ ਕੋਈ ਰਜਿਸਟਰੀ ਦਾ ਮਸਲਾ ਸੀਗਾ ਤੇ ਉਹ ਜੀ, ਜਿਹੜਾ ਹਾਊਸਿੰਗ ਪ੍ਰੋਜੈਕਟ ਆ, ਉਹ ਸਾਰਾ ਕੁਝ ਠੀਕ ਠਾਕ ਹੈ, ਨੱਕੀ ਹੈ ਇਨਕਮ, ਪਰ ਫਿਰ ਵੀ ਕੁਝ ਅਧਿਕਾਰੀਆਂ ਨੇ, ਕਰਮਚਾਰੀਆਂ ਨੇ ਕਿਹਾ ਕਿ ਭਾਈ ਇੱਕ ਰਜਿਸਟਰੀ ਦੇ ਪਿੱਛੇ ਰੁਪਈਆ ਬੀਬੀ ਜੀ ਲੱਗਣਾ ਹੀ 35,000, ਅੱਛਾ। ਜੇ ਮਨਜ਼ੂਰ ਹੈ ਤੇ ਕਰਵਾ ਲਾ, ਨਹੀਂ ਤੇ ਠੀਕ ਠਾਕ ਹੈ। ਹੂੰ, ਤੇ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਲੱਖ ਰੁਪਈਆ ਤੇ ਮੈਨੂੰ ਭਰਨਾ ਪਿਆ। ਹੂੰ, ਹੂੰ, ਖੁਦ ਮੈਂ ਰਿਸ਼ਤੇਦਾਰ ਹਾਂ ਮੁੱਖ ਮੰਤਰੀ ਦੇ, ਹੁਣ ਦੱਸੋ ਕੀ ਕਰੀਏ। ਹੂੰ, ਬੜਾ ਸਿਆਪੇ ਨੂੰ ਫੜੇ ਆ। ਉਧਰੋਂ ਅਸੀਂ ਕਹਿੰਦੇ ਆ ਵੀ ਕਰਪਸ਼ਨ ਜ਼ੀਰੋ ਆ, ਜੀ, ਜੀ। ਇਧਰੋਂ ਹੁਣ ਜਿਹੜੇ ਮੁੱਖ ਮੰਤਰੀ ਦੇ ਰਿਸ਼ਤੇਦਾਰੀ ਨਹੀਂ ਮੰਨਦੇ, ਅਸੀਂ ਕਰੀਏ ਕੀ ਦੱਸੋ। ਬੜੇ ਵਕਤਾਂ ਨੂੰ ਫੜੇ ਆ। ਤੇ ਉਹ ਜਿਹੜਾ ਰਜਿਸਟਰੀਆਂ ਵਾਲਾ ਹੈ, ਜਦੋਂ ਪੱਤਰਕਾਰ ਨੇ ਵਰਸ਼ਨ ਲੈਣ ਵਾਸਤੇ ਉਹਨੂੰ ਫੋਨ ਕੀਤਾ, ਉਹ ਕਹਿੰਦਾ ਤੂੰ ਮੇਰੇ ਨਾਲ ਸੈਟਿੰਗ ਕਰ ਲਾ ਲਓ। ਹੂੰ, ਉਹਦਾ ਇੱਕ ਹੋਰ ਕਰਪਸ਼ਨ ਦੇ ਨੂੰ ਕਰਨ ਨੂੰ ਫਿਰਦਾ ਜੇ। ਹੂੰ, 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 ਅਸੀਂ ਇੱਥੇ ਕਹਿੰਦੇ ਵੀ ਕ੍ਰਾਂਤੀ ਆ ਗਈ ਆ, ਕਰਪਸ਼ਨ ਲੱਭਦੀ ਨਹੀਂ, ਉਹ ਉੱਥੇ ਰਿਸ਼ਤੇਦਾਰ ਨਾਲ ਹੀ ਹੋ ਜਾਂਦੀ ਆ। ਗਾਂ ਜਦੋਂ ਕੋਈ ਪੱਤਰਕਾਰ ਰਿਪੋਰਟ ਕਰਨ ਲੱਗਦਾ ਤੇ ਉਹ ਕਹਿੰਦਾ ਤੂੰ ਮੇਰੇ ਨਾਲ ਸੈਟਿੰਗ ਕਰ ਲੈ। ਹੂੰ, ਸੈਟਿੰਗਾਂ ਬੜੀਆਂ ਹੋਣ ਡਈਆਂ ਨੇ। ਜੀ, ਆ ਕੀ ਸਿਆਪਾ ਪਿਆ। ਹੁਣ ਖੈਰ ਦੇਖੋ, ਹੋ ਸਕਦਾ ਕੋਈ ਮਾਨ ਸਾਹਿਬ ਉਧਰ ਦੇਖਣ ਝਾਕਣ, ਪਰ ਇਹ ਕਹਾਣੀ ਹੈ ਕਰਪਸ਼ਨ ਦੀ ਹੂੰ, ਇਸ ਵੇਲੇ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਗੱਲ ਕਰਾਂਗੇ ਨਜਾਇਜ਼ ਮਾਈਨਿੰਗ ਦੀ। ਤੁਹਾਨੂੰ ਯਾਦ ਹੋਣਾ ਬੀਤੇ ਸਾਲ ਦੇ ਵਿੱਚ ਜੁਲਾਈ ਮਹੀਨੇ ਦੀ ਗੱਲ ਹੈ, ਜਦੋਂ ਇੱਕ ਡੰਪਰ ਚਾਲਕ ਵੱਲੋਂ ਹਰਿਆਣਾ ਦੇ ਡੀਐਸਪੀ ਸੁਰਿੰਦਰ ਸਿੰਘ ਨੂੰ ਫੇਟ ਮਾਰੀ ਗਈ ਸੀ ਤੇ ਜਦੋਂ ਸੁਰਿੰਦਰ ਸਿੰਘ ਡੀਐਸਪੀ ਡਿੱਗ ਪਏ ਤਾਂ ਉਹਨਾਂ ਦੇ ਉੱਤੋਂ ਦੀ ਉਹਨੇ ਡੰਪਰ ਟਪਾ ਦਿੱਤਾ, ਲੰਘਾ ਦਿੱਤਾ। ਉਹਨਾਂ ਦਾ ਕਤਲ ਹੋ ਗਿਆ। ਇਸ ਤੋਂ ਬਾਅਦ ਇੱਕ ਵਾਰੀ ਜਿਹੜੀ ਹਰਿਆਣਾ ਸਰਕਾਰ ਆ ਉਹਨੂੰ ਮਾਈਨਿੰਗ ਦੇ ਬਾਰੇ ਪਤਾ ਲੱਗਿਆ ਤੇ ਮਾਈਨਿੰਗ ਮਾਫੀਆ ਕਿੰਨਾ ਬੇਰੋਕ ਹੈ, ਕਿੰਨਾ ਬੇਪਰਵਾਹ ਹੈ, ਇਹਦੇ ਬਾਰੇ ਹਰਿਆਣਾ ਸਰਕਾਰ ਨੂੰ ਥੋੜੀ ਬਹੁਤ ਜਾਗ ਆਈ। ਉਹਨੇ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ, ਪਰ ਅਫਸੋਸ ਦੀ ਗੱਲ ਇਹ ਰਹੀ ਕਿ ਇਹ ਨਜਾਇਜ਼ ਕਾਰੋਬਾਰ 2 ਮਹੀਨਿਆਂ ਬਾਅਦ ਹੀ ਫਿਰ ਉਵੇਂ ਹੀ ਚੱਲਣ ਲੱਗਿਆ ਤੇ ਕਿਉਂਕਿ ਸਰਕਾਰ ਇਸ ਸੰਬੰਧੀ ਅਰਾਵਲੀ ਤੇ ਯਮੁਨਾਨਗਰ ਦੇ ਇਲਾਕਿਆਂ ਦੇ ਵਿੱਚ ਖਨਨ ਦੀਆਂ ਸਰਗਰਮੀਆਂ ਤੇ ਡਰੋਨਾਂ ਤੇ ਹੀ ਮਦਦ ਦੇ ਨਾਲ ਨਿਗਰਾਨੀ ਰੱਖਣ ਦੇ ਨਾਲ ਆਪਣੇ ਵਾਅਦੇ ਤੇ ਸਖਤੀ ਦੇ ਨਾਲ ਕਾਇਮ ਨਹੀਂ ਰਹਿ ਸਕੀ। ਹੁਣ ਡਰੋਨ ਕੱਲਾ ਕੀ ਕਰੂਗਾ ਜੇ ਸਰਕਾਰ ਹੀ ਕੁਛ ਨਾ ਕਰੂਗੀ? ਡਰੋਨ ਤਾਂ ਉੱਡਿਆ ਫਿਰੂਗਾ ਵਿਚਾਰਾ, ਜਦੋਂ ਲਾ ਲਓਗੇ ਥੱਲੇ ਆ ਜਾਊਗਾ। ਤਾਂ ਉਸ ਤੋਂ ਬਾਅਦ ਹੁਣ ਹੋਇਆ ਕੀ? ਹੁਣ ਫਿਰ ਇਹ ਸਿਲਸਿਲੇ ਜਾਰੀ ਹੋ ਗਏ ਨੇ ਹਰਿਆਣਾ ਦੇ ਵਿੱਚ। ਉਸ ਤੋਂ ਬਾਅਦ ਆਪਾਂ ਪੰਜਾਬ ਵੱਲ ਆਵਾਂਗੇ। ਲੰਘੇ ਵੀਰਵਾਰ ਤੇ ਸ਼ੁੱਕਰਵਾਰ 2 ਵੱਖ-ਵੱਖ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿਹੜੇ ਇਹ ਨਜਾਇਜ਼ ਮਾਈਨਿੰਗ ਮਾਫੀਆ ਉਹਦੇ ਉੱਤੇ ਪੁਲਿਸ ਦਾ ਜਾਂ ਸਰਕਾਰ ਦਾ ਕੋਈ ਡਰ ਨਹੀਂ ਹੈ। ਇੱਕ ਘਟਨਾ ਤਾਂ ਉਸੇ ਥਾਂ ਹੀ ਵਾਪਰੀ ਜਿੱਥੇ ਡੀਐਸਪੀ ਸੁਰਿੰਦਰ ਸਿੰਘ ਨੂੰ ਦਰੜਿਆ ਗਿਆ ਸੀਗਾ, ਉਹਨੂੰ ਮਾਰ ਦਿੱਤਾ ਗਿਆ ਸੀਗਾ। ਤਾਉੜੂ ਦੇ ਐਸਡੀਐਮ ਅਤੇ ਉਸ ਦੀ ਟੀਮ ਨੂੰ ਟਰੱਕ ਵੱਲੋਂ ਦਰੜੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਉੜੂ ਇਹਨਾਂ ਇਲਾਕਿਆਂ ਦੇ ਵਿੱਚ ਹੀ ਪੈਂਦਾ ਜਿੱਥੇ ਫਿਰੋਜ਼ਪੁਰ ਝਿਰਕਾ ਦੇ ਵਿੱਚ। ਇਸੇ ਤਰ੍ਹਾਂ ਫਿਰੋਜ਼ਪੁਰ ਝਿਰਕਾ ਜਿੱਥੋਂ ਤੁਹਾਨੂੰ ਯਾਦ ਹੋਣਾ ਨਾਸਿਰ ਤੇ ਜੁਨੈਦ ਦੀ ਜਿਹੜੀ ਬਲੈਰੋ ਹੈ, ਜੇ ਮੋਨੂ ਮਾਨੇਸਰ ਜਿਸ ਮਾਮਲੇ ਦੇ ਵਿੱਚ ਲੋੜੀਂਦਾ ਉਹ ਇਲਾਕਾ। ਇਸੇ ਤਰ੍ਹਾਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਬਲੈਰੋ ਗੱਡੀ ਸਾੜ ਕੇ, ਤਾਂ ਕਰਕੇ ਉਹ ਗੱਲ ਅੱਧੀ ਰਹਿ ਗਈ ਸੀ। ਫਿਰੋਜ਼ਪੁਰ ਝਿਰਕਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਜਿੱਥੇ ਮਾਈਨਿੰਗ ਮਾਫੀਆ ਨੇ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕਰਕੇ ਹਰਿਆਣਾ ਐਨਫੋਰਸਮੈਂਟ ਬਿਊਰੋ ਦੀ ਟੀਮ ਵੱਲੋਂ ਜ਼ਬਤ ਕੀਤਾ ਗਿਆ ਆਪਣਾ ਓਵਰਲੋਡਰ ਡੰਪਰ ਟਰੱਕ ਛੁਡਵਾ ਲਿਆ। ਬੀਤੇ ਮਾਰਚ ਮਹੀਨੇ ਦੇ ਵਿੱਚ ਪਾਣੀਪਤ ਦੇ ਵਿੱਚ ਰੇਤ ਦੀ ਭਰੀ ਟਰੈਕਟਰ ਟਰਾਲੀ ਦੇ ਡਰਾਈਵਰ ਨੇ ਉਦੋਂ ਐਸਐਚਓ ਦੀ ਸਰਕਾਰੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਦੋਂ ਗਸ਼ਤ ਦੇ ਦੌਰਾਨ ਪੁਲਿਸ ਦੀ ਟੀਮ ਨੇ ਉਸ ਨੂੰ ਰੁਕਣ ਦੇ ਲਈ ਇਸ਼ਾਰਾ ਕੀਤਾ ਸੀ। ਇਸ ਤੋਂ ਪਤਾ ਲੱਗਦਾ ਕਿ ਜਿਹੜੇ ਸਮਾਜਿਕ ਤੱਤ ਨੇ, ਜਿਹੜੇ ਮਾਈਨਿੰਗ ਮਾਫੀਆ ਵਾਲੇ ਨੇ, ਉਹਨਾਂ ਦੇ ਹੌਸਲੇ ਕਿੰਨੇ ਵਧੇ ਹੋਏ ਨੇ ਤੇ ਆਪਣਾ ਗੈਰ ਕਾਨੂੰਨੀ ਕਾਰੋਬਾਰ ਚਾਲੂ ਰੱਖਣ ਦੇ ਲਈ ਸਰਕਾਰੀ ਅਧਿਕਾਰੀਆਂ ਤੇ ਹਮਲੇ ਕਰਨ ਤੋਂ ਵੀ ਉਹ ਨਹੀਂ ਡਰਦੇ। ਇਹ ਘਟਨਾਵਾਂ ਇਹ ਵੀ ਦੱਸਦੀਆਂ ਹੈ ਕਿ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਖਨਨ ਮਾਫੀਆ ਦੇ ਨਾਲ ਮਿਲੀ ਭੁਗਤ ਹੈ, ਜਿਸ ਕਰਕੇ ਮਾਫੀਆ ਦੀਆਂ ਕਾਰਵਾਈਆਂ ਤੇ ਲਗਾਤਾਰ ਨਜ਼ਰਸਾਨੀ ਨਹੀਂ ਕੀਤੀ ਜਾਂਦੀ। ਤੁਸੀਂ ਦੇਖਿਆ ਹੋਣਾ ਮਨੋਹਰ ਲਾਲ ਖੱਟਰ ਜੀ ਜਦੋਂ ਵੀ ਚੰਡੀਗੜ੍ਹ ਬਾਬਤ ਕੋਈ ਬਿਆਨ ਆਉਂਦਾ ਉਹਨਾਂ ਦਾ, ਜਦੋਂ ਵੀ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ, ਜਦੋਂ ਵੀ ਉਹ ਪੰਜਾਬ ਦੇ ਪਾਣੀਆਂ ਦੀ ਗੱਲ, ਤਾਂ ਉਹਨਾਂ ਨੇ ਕੀ ਕਰਨੀ, ਉਹ ਡਾਕਾ ਮਾਰਨ ਦੀ ਗੱਲ ਕਰਦੇ ਆ ਅਸਲ ਦੇ ਵਿੱਚ ਆਪਣੇ ਹੱਕ ਦੀ ਆੜ ਦੇ ਵਿੱਚ। ਤੇ ਉਹ ਕੋਈ ਮੌਕਾ ਨਹੀਂ ਛੱਡਦੇ ਕਿ ਸਿੱਖਾਂ ਉੱਤੇ ਸਿਆਸਤ ਕਰਨ ਦਾ, ਪੰਜਾਬ ਤੇ ਸਿਆਸਤ ਕਰਨ ਦਾ। ਪਰ ਉਹਨਾਂ ਦੇ ਆਪਣੇ ਰਾਜ ਦੇ ਵਿੱਚ ਕੀ ਕੁਛ ਹੋ ਰਿਹਾ? ਪੁਲਿਸ ਅਧਿਕਾਰੀ ਤੱਕ ਸੇਫ ਨਹੀਂ ਗੇ। ਹਰਿਆਣੇ ਦੇ ਵਿੱਚ ਕ੍ਰਾਈਮ ਉੱਤਰ ਭਾਰਤ ਦੇ ਵਿੱਚ ਸਭ ਤੋਂ ਵੱਧ ਗਿਣਿਆ ਜਾਂਦਾ ਕਿਸੇ ਸਮੇਂ ਹਰਿਆਣੇ ਦੇ ਵਿੱਚ। ਸੋ ਹੁਣ ਤੁਸੀਂ ਦੇਖੋ 3 ਖਬਰਾਂ ਜਿਹੜੀਆਂ 3 ਜਿਹੜੇ ਹਵਾਲੇ ਨੇ ਆਪਾਂ ਸਾਂਝੇ ਕੀਤੇ ਨੇ। ਪਹਿਲਾਂ ਤਾਂ ਉੱਥੇ ਜਿੱਥੇ ਡੀਐਸਪੀ ਸੁਰਿੰਦਰ ਸਿੰਘ ਨੂੰ ਦਰੜਿਆ ਗਿਆ ਸੀਗਾ ਹਰਿਆਣਾ ਦੇ ਵਿੱਚ, ਤੇ ਉਹਨਾਂ ਇਲਾਕਿਆਂ ਦੇ ਵਿੱਚ ਹੀ ਰਾਵਲੀ ਤੇ ਯਮੁਨਾਨਗਰ ਦੇ ਇਲਾਕਿਆਂ ਦੇ ਵਿੱਚ ਹੀ ਤਾਉੜੂ ਉੱਥੇ ਹੀ ਪੈਂਦਾ, ਉੱਥੋਂ ਦੇ ਐਸਡੀਐਮ ਤੇ ਉਹਦੀ ਟੀਮ ਨੂੰ ਟਰੱਕ ਵੱਲੋਂ ਦਰੜੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਝਿਰਕਾ ਦੇ ਵਿੱਚ ਵੀ ਮਾਈਨਿੰਗ ਮਾਫੀਆ ਨੇ ਪੁਲਿਸ ਕਾਂਸਟੇਬਲ ਦੀ ਕੁੱਟਮਾਰ ਕੀਤੀ ਤੇ ਹਰਿਆਣਾ ਐਨਫੋਰਸਮੈਂਟ ਬਿਊਰੋ ਦੀ ਟੀਮ ਵੱਲੋਂ ਜ਼ਬਤ ਕੀਤਾ ਗਿਆ ਓਵਰਲੋਡਡ ਡੰਪਰ ਟਰੱਕ ਜਿਹੜਾ ਛੁਡਵਾ ਲਿਆ। ਪਾਣੀਪਤ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ। ਹੁਣ ਆਈਏ ਪੰਜਾਬ ਵੱਲ ਨੂੰ। ਪੰਜਾਬ ਦੇ ਵਿੱਚ ਵੀ ਹਾਲਾਤ ਏਦੂ ਕੋਈ ਬਹੁਤੇ ਵੱਖਰੇ ਨਹੀਂ ਹੈ। ਇਸੇ 1 ਸਾਲ ਦੇ ਦੌਰਾਨ ਹੀ 2 ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮਾਈਨਿੰਗ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਦਾ ਖਮਿਆਜ਼ਾ ਆਪਣੇ ਤਬਾਦਲੇ ਵਜੋਂ ਭੁਗਤਣਾ ਪਿਆ। ਪਹਿਲਾਂ ਨਜਾਇਜ਼ ਖਨਨ ਵਾਲੇ ਮਾਈਨਿੰਗ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਵਾਲੇ ਇੱਕ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਤੇ ਹਾਲ ਹੀ ਦੇ ਵਿੱਚ ਇੱਕ ਹੋਰ ਅਫਸਰ ਦੀ ਬਦਲੀ ਕੀਤੀ ਗਈ ਤਰਨਤਾਰਨ ਤੋਂ ਚੌਹਾਨ ਸਾਹਿਬ ਦੀ, ਜਦੋਂ ਉਹਨਾਂ ਨੇ ਨਜਾਇਜ਼ ਖਨਨ ਦੇ ਲਈ ਇੱਕ ਸਿਆਸੀ ਆਗੂ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਸੀਗਾ। ਹੁਣ ਇਹ ਸਿਆਸੀ ਆਗੂ ਕੌਣ ਸੀ? ਸਿਆਸੀ ਆਗੂ ਸੀਗਾ ਆਮ ਆਦਮੀ ਪਾਰਟੀ ਦਾ ਉੱਥੋਂ ਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ। ਉਹਦੇ ਜੀਜੇ ਤੇ ਉਹਦੇ ਜਵਾਈ ਦੇ ਉਹਨਾਂ ਦੇ ਤੇ ਉਹਦੇ ਜੀਜੇ ਤੇ ਦੋਸ਼ ਲੱਗਦਾ ਸੀਗਾ ਕਿ ਉਹਦੇ ਡੰਪਰ ਉੱਥੇ ਖੜੇ ਸੀਗੇ। ਚੌਹਾਨ ਨੇ ਕਾਰਵਾਈ ਕਰਤੀ ਤੇ ਇਸ ਤੋਂ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਉਹ ਬੜੇ ਔਖੇ ਹੋਏ, ਕਿਉਂਕਿ ਤੁਹਾਨੂੰ ਪਤਾ ਹੈ ਬੰਦਾ ਐਮਐਲਏ ਹੋਵੇ ਤੇ ਸਰਕਾਰ ਹੋਵੇ ਤੇ ਉੱਤੋਂ ਆਪਦੇ ਰਿਸ਼ਤੇਦਾਰਾਂ ਤੇ ਕਾਰਵਾਈ ਹੋ ਜਾਏ ਤੇ ਝੱਲੂ ਕਿਵੇਂ।
ਤਾਂ ਉਸ ਤੋਂ ਬਾਅਦ ਫਿਰ ਉਹਨੇ ਵੰਗਾਰਿਆ ਐਸਐਸਪੀ ਗੁਰਮੀਤ ਚੌਹਾਨ ਨੂੰ। ਜਦੋਂ ਵੰਗਾਰਿਆ ਤੇ ਉਸ ਤੋਂ ਬਾਅਦ ਉਹਨੇ ਗੱਲ ਤਾਂ ਕੀਤੀ ਤੇ ਉਹ ਐਸਐਸਪੀ ਦਾ ਤਬਾਦਲਾ ਹੋ ਗਿਆ। ਜਿਵੇਂ ਕਾਂਗਰਸੀ ਅਕਾਲੀ ਕਰਦੇ ਰਹੇ, ਤੁਹਾਨੂੰ ਪਤਾ ਹੀ ਹੈ, ਜਦੋਂ ਕੋਈ ਚੰਗਾ ਅਫਸਰ ਕੰਮਕਾਰ ਕਰਦਾ ਸੀਗਾ, ਐਸਐਸਪੀ ਦੇ ਤਬਾਦਲੇ ਦਾ ਵਿਰੋਧ ਪੰਜਾਬ ਪੁਲਿਸ ਕਰ ਤਾਂ ਨਹੀਂ ਸਕਦੀ ਸੀ, ਪਰ ਅਸਲ ਦੇ ਵਿੱਚ ਇਹਨਾਂ ਨੇ ਆਪਣਾ ਵਿਰੋਧ ਦਰਜ ਕਰਾਇਆ। ਕਿਵੇਂ ਕਰਾਇਆ? ਗੁਰਮੀਤ ਚੌਹਾਨ ਦੀ ਜਦੋਂ ਵਿਦਾਇਗੀ ਹੋਈ ਤਾਂ ਉਹਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ। ਤੁਸੀਂ ਕਦੇ ਸੁਣਿਆ ਐਸਐਸਪੀ ਤੇ ਕਿਤੇ ਵੀ ਪੁਲਿਸ ਅਧਿਕਾਰੀ ਦਾ ਜਦੋਂ ਤਬਾਦਲਾ ਹੁੰਦਾ ਹੋਵੇ? ਇੱਥੋਂ ਤੱਕ ਕਿ ਲੋਕ ਰਿਟਾਇਰਡ ਵੀ ਹੁੰਦੇ ਨੇ ਪੁਲਿਸ ਮਹਿਕਮੇ ਦੇ ਵਿੱਚੋਂ, ਉਹ ਰਸਮੀ ਪਾਰਟੀਆਂ ਕਰਕੇ, ਰਸਮੀ ਉਹਨਾਂ ਨੂੰ ਵਿਦਾਇਗੀ ਦੇ ਕੇ ਤੋਰ ਦਿੱਤਾ ਜਾਂਦਾ ਘਰਾਂ ਨੂੰ। ਪਰ ਗੁਰਮੀਤ ਚੌਹਾਨ ਤੇ ਕਿਉਂ ਕੀਤੀ ਫੁੱਲਾਂ ਦੀ ਵਰਖਾ? ਕਿਉਂਕਿ ਗੁਰਮੀਤ ਚੌਹਾਨ ਨੇ ਉਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਪੁਲਿਸ ਦਾ ਮੋਰਾਲ ਜਿਹੜਾ ਡਾਊਨ ਹੋਇਆ ਪਿਆ ਸੀ, ਉਹ ਚੁੱਕਿਆ। ਕਿਵੇਂ ਚੁੱਕਿਆ? ਉੱਥੇ ਦੱਸਦੇ ਆ ਕਿ ਰਿੰਦੇ ਤੇ ਲੰਡੇ ਹਰੀਕੇ ਦਾ ਪੂਰਾ ਦਬਦਬਾ ਸੀ ਕਿਸੇ ਟਾਈਮ। ਗੁਰਮੀਤ ਚੌਹਾਨ ਨੇ ਉਸ ਚੀਜ਼ ਨੂੰ ਕਾਊਂਟਰ ਕੀਤਾ। ਤਰਨਤਾਰਨ ਦੇ ਇੱਕ ਪੁਲਿਸ ਥਾਣੇ ਉੱਤੇ ਆਰਪੀਜੀ ਅਟੈਕ ਹੋਇਆ ਸੀ। ਉਹਨੇ ਚੰਦ ਘੰਟਿਆਂ ਦੇ ਵਿੱਚ ਉਹ ਟਰੈਕ ਨੂੰ ਟਰੇਸ ਕਰ ਲਿਆ ਸੀ ਤੇ ਉਸ ਮਾਮਲੇ ਦੇ ਵਿੱਚ 2-3 ਜਾਣੇ ਨਾਬਾਲਗ ਸੀਗੇ ਬੱਚੇ। ਗੁਰਮੀਤ ਚੌਹਾਨ ਜੇ ਚਾਹੁੰਦਾ ਤਾਂ ਉਹਨਾਂ ਨੂੰ ਵੀ ਪਰਚੇ ਦੇ ਵਿੱਚ ਨਾਮਜ਼ਦ ਕਰ ਸਕਦਾ ਸੀ, ਕਿਉਂਕਿ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦਾ ਰੋਲ ਸੀ। ਪਰ ਉਹ ਕਹਿੰਦੇ ਬੱਚੇ ਨੇ ਯਾਰ, ਮੈਂ ਇਹਨਾਂ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ ਚਾਹੁੰਦਾ, ਇੱਕ ਮੌਕਾ ਇਹਨਾਂ ਨੂੰ ਦੇਣਾ ਚਾਹੀਦਾ। ਉਹਨੇ ਉਹਨਾਂ ਨੂੰ ਛੱਡ ਦਿੱਤਾ ਵਾਰਨਿੰਗ ਦੇ ਕੇ, ਜਾਂ ਕਹਿ ਲਓ ਕਿ ਮੁੱਢਲੀਆਂ ਤਰੀਕਾਂ ਚੋਂ ਬਰੀ ਹੋ ਜਾਣਗੇ, ਇਸ ਤਰੀਕੇ ਦਾ ਉਹਨਾਂ ਤੇ ਕੇਸ ਆ ਜਿਹੜਾ ਉਹ ਰੱਖਿਆ, ਤੇ ਜਿਹੜੇ ਦੂਜੇ ਨੇ ਉਹ ਟਰੇਸ ਕਰ ਲਏ। ਹੁਣ ਗੁਰਮੀਤ ਚੌਹਾਨ ਉਹ ਬੰਦਾ ਜਿਹਨੇ ਵਿਧਾਇਕ ਸਾਹਿਬ ਦੇ ਜੀਜੇ ਨੂੰ ਫੜ ਲਿਆ ਸੀਗਾ, ਤੇ ਜਦੋਂ ਜੀਜੇ ਨੂੰ ਫੜ ਲਿਆ ਤੇ ਫਿਰ ਤੁਹਾਨੂੰ ਪਤਾ ਹੀ ਆ, ਵਿਧਾਇਕ ਉਹ ਲੋਹਾ ਲਾਖਾ ਹੋ ਗਿਆ, ਕਹਿੰਦਾ ਹਾਂ ਤੂੰ ਇਹ ਕਿਵੇਂ ਕੀਤਾ, ਕਿਵੇਂ? ਅਸਲ ਦੇ ਵਿੱਚ ਨਿਸ਼ਾਨ ਸਿੰਘ ਨੂੰ ਤੇ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀਗਾ ਪੁਲਿਸ ਨੇ ਖਡੂਰ ਸਾਹਿਬ ਤੋਂ। ਅਗਲੇ ਦਿਨ ਹੀ ਐਸਐਸਪੀ ਗੁਰਮੀਤ ਚੌਹਾਨ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਸੰਬੰਧੀ ਵਿਧਾਇਕ ਨੇ ਫੇਸਬੁੱਕ ਤੇ ਲਾਈਵ ਹੋ ਕੇ ਐਸਐਸਪੀ ਨੂੰ ਉਸਦੇ ਰਿਸ਼ਤੇਦਾਰਾਂ ਦੀ ਬਜਾਏ ਉਸ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਦਿਖਾਉਣ ਦੀ ਚੁਣੌਤੀ ਦਿੱਤੀ ਸੀ। ਹਾਲਾਂਕਿ ਐਸਐਸਪੀ ਚੌਹਾਨ ਨੂੰ ਭਾਵੇਂ ਸਰਕਾਰ ਨੇ ਤੁਰੰਤ ਫਾਰਗ ਹੋਣ ਦੇ ਹੁਕਮ ਕਰ ਦਿੱਤੇ, ਪਰ ਜ਼ਿਲ੍ਹਾ ਪੁਲਿਸ ਨੇ ਫੁੱਲਾਂ ਦੀ ਵਰਖਾ ਕਰਕੇ ਯਾਦਗਾਰੀ ਵਿਦਾਇਗੀ ਦਿੱਤੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਵਿੱਚ ਆਈਪੀਐਸ ਅਧਿਕਾਰੀ ਧਰੁਮਨ ਐਚ ਨਿਬਾਲੇ ਦਾ ਹੁਸ਼ਿਆਰਪੁਰ ਦੇ ਵਿੱਚੋਂ ਤਬਾਦਲਾ ਕੀਤਾ ਸੀਗਾ, ਜਿੱਥੇ ਉਹਨਾਂ ਰੇਤ ਮਾਫੀਆ ਦਾ ਪਰਦਾਫਾਸ਼ ਕਰਦਿਆਂ ਉਹਨਾਂ ਦੇ ਕੋਲੋਂ 1,53,53,00,000 ਰੁਪਏ ਜ਼ਬਤ ਕੀਤੇ ਸਨ। ਸਰਕਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਮਾਫੀਆ ਦੇ ਪਰਦਾਫਾਸ਼ ਕਰਨ ਤੋਂ ਹਫ਼ਤਾ ਬਾਅਦ ਕੀਤੀ। ਇਸੇ ਹੀ ਸਰਕਾਰ ਨੂੰ ਹਾਈ ਕੋਰਟ ਦੇ ਵਿੱਚੋਂ ਝਾੜ ਪੈ ਚੁੱਕੀ ਹੈ। ਲੰਘੇ ਦਿਨੀ ਉਹ ਖਬਰ ਵੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਸੀ, ਜਦੋਂ ਪੁਲਿਸ ਨੂੰ ਇਹ ਕਿਹਾ ਸੀਗਾ, ਹਾਈ ਕੋਰਟ ਵੱਲੋਂ ਕਿਹਾ ਗਿਆ ਸੀਗਾ ਕਿ ਤੁਸੀਂ ਡੰਪਰ ਚਾਲਕਾਂ, ਟਰੈਕਟਰ ਟਰਾਲੀਆਂ ਦੇ ਚਾਲਕਾਂ ਨੂੰ ਤੁਸੀਂ ਗ੍ਰਿਫਤਾਰ ਕਰਕੇ ਲੈ ਆਉਂਦੇ ਹੋ, ਪਰ ਇਹਨਾਂ ਤੇ ਕਾਰਵਾਈ ਜਿਹੜੀ ਆ ਉਹ ਹੋ ਜਾਂਦੀ ਹੈ, ਤੇ ਜਿਹੜੇ ਦੂਜੇ ਨੇ ਬੰਦੇ, ਜਿਹੜੇ ਅਸਲ ਇਹਨਾਂ ਦੇ ਪਿੱਛੇ ਕਿੰਗ ਪਿਨ ਨੇ, ਜਿਹੜੇ ਅਸਲ ਇਹਨਾਂ ਦੇ ਪਿੱਛੇ ਨੈਕਸਸ ਹੈ, ਮਾਫੀਆ, ਤੁਸੀਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ? ਝਾੜਾਂ ਪਈਆਂ ਨੇ ਪੰਜਾਬ ਪੁਲਿਸ ਦੇ ਕਈ ਅਫਸਰਾਂ ਨੂੰ, ਉਹ ਵੀ ਤੁਹਾਨੂੰ ਬਾਏ ਨੇਮ ਦੱਸ ਦਿਆਂਗੇ ਆਪਾਂ ਕਿਹੜੇ ਅਫਸਰ ਨੇ ਜਿਨ੍ਹਾਂ ਨੂੰ ਝਾੜਾਂ ਪਈਆਂ ਨੇ। ਹੁਣ ਦੇਖੋ, ਸਰਕਾਰ ਤਾਂ ਉਹੀ ਹੈ, ਅਫਸਰ ਵੀ ਉਹੀ ਹੈ, ਅਫਸਰਸ਼ਾਹੀ ਵੀ ਉਹੀ ਹੈ, ਪੰਜਾਬ ਪੁਲਿਸ ਵੀ ਉਹੀ ਹੈ। ਇੱਕ ਪੁਲਿਸ ਅਫਸਰ ਨੂੰ ਮਾਫੀਆ ਤੇ ਕਾਰਵਾਈ ਕਰਨ ਦੀ ਬਜਾਏ, ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਸਹੀ ਹੈ ਜਾਂ ਉਹਦਾ ਜੀਜਾ ਗਲਤ ਹੈ, ਪਰ ਜੇਕਰ ਮਨਜਿੰਦਰ ਸਿੰਘ ਲਾਲਪੁਰਾ ਇੰਨੇ ਚੰਗੇ ਨੇ ਜਾਂ ਇੰਨੇ ਆਪਣੇ ਆਪ ਦੇ ਵਿੱਚ ਪਾਕ ਸਾਫ਼ ਨੇ, ਤੇ ਅਦਾਲਤੀ ਰੁਖ ਕਰਦੇ, ਨਾਲੇ ਐਸਐਸਪੀ ਨੂੰ ਉੱਥੇ ਜਵਾਬ ਦੇਣਾ ਬਣਦਾ। ਪਰ ਉਹਨਾਂ ਨੇ ਆਪਣੀ ਧੌਂਸ ਦਿਖਾਈ, ਜਿਵੇਂ ਅਕਾਲੀ ਕਾਂਗਰਸੀ ਦਿਖਾਉਂਦੇ ਹੁੰਦੇ ਸੀਗੇ। ਉਹ ਕਹਿੰਦੇ ਤੂੰ ਵੀ ਐਸਐਸਪੀ ਦਾ ਉਹਦਾ ਛੱਡ ਤੇ ਮੈਂ ਵਿਧਾਇਕੀ ਛੱਡਦਾ, ਤੇ ਦੇਖਦੇ ਹਾਂ ਫੇਰ ਵੇਖਦੇ ਹਾਂ ਮੈਦਾਨ ਦੇ ਵਿੱਚ ਕਿ ਇਹ ਭਾਸ਼ਾ, ਕੀ ਇਹ ਸ਼ਬਦਾਵਲੀ ਇੱਕ ਵਿਧਾਇਕ ਨੂੰ ਸ਼ੋਭਾ ਦਿੰਦੀ ਹੈ? ਠੀਕ ਹੈ, ਮਨਜਿੰਦਰ ਸਿੰਘ ਲਾਲਪੁਰਾ ਦਾ ਉਹਨਾਂ ਦੇ ਹਲਕੇ ਦੇ ਵਿੱਚ ਚੰਗਾ ਰੁਤਬਾ ਹੋਊਗਾ, ਆਪਾਂ ਇਸ ਗੱਲ ਤੋਂ ਭੱਜਦੇ ਨਹੀਂ, ਲੋਕ ਉਹਨਾਂ ਨੂੰ ਚੰਗਾ ਮੰਨਦੇ ਹੋਣਗੇ, ਪਰ ਔਖ ਕਾਹਦੀ ਹੈ? ਜੇਕਰ ਤੁਹਾਨੂੰ ਕਾਨੂੰਨ ਨੇ ਕੋਈ ਕਾਰਵਾਈ ਕੀਤੀ ਹੈ, ਹੁਣ ਤੁਸੀਂ ਮਨਪ੍ਰੀਤ ਬਾਦਲ ਦੀ ਮਿਸਾਲ ਦੇ ਦਿੰਦੇ ਆਪਾਂ ਵਿੱਚ ਹੀ। ਮਨਪ੍ਰੀਤ ਬਾਦਲ ਕਹਿੰਦੇ ਮੈਂ ਸੰਵਿਧਾਨ ਦੇ ਵਿੱਚ ਬੜੀ ਆਸਥਾ ਰੱਖਦਾ ਤੇ ਮੈਂ ਕਾਨੂੰਨ ਨੂੰ ਜਵਾਬਦੇਹ ਹਾਂ। ਮੈਂ ਆਪ ਉਹਨਾਂ ਦੀ ਟਿੱਪਣੀ ਕਈ ਵਾਰੀ ਇੱਥੇ ਆਪਣੇ ਰੇਡੀਓ ਦੇ ਮੰਚ ਤੇ ਸਾਂਝੀ ਕੀਤੀ ਹੈ। ਉਹ ਕਹਿੰਦੇ ਮੈਂ ਅਕਾਊਂਟੇਬਲ ਹਾਂ, ਸਾਨੂੰ ਚੰਗੀ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਅਕਾਊਂਟੇਬਲ ਹੋਣਾ ਚਾਹੀਦਾ, ਪਰ ਆਪ ਹੁਣ ਗ੍ਰਿਫਤਾਰੀ ਦੇ ਡਰ ਤੋਂ ਭੱਜੇ ਫਿਰਦੇ, ਇੱਥੇ ਆਉਂਦੇ ਨਹੀਂ। ਹੁਣ ਲੋਕ ਕਹਿੰਦੇ ਕਿ ਲੋਕ ਖੁਦ ਉਹਨਾਂ ਤੇ ਤੰਜ਼ ਕਰ ਰਹੇ, ਲੋਕ ਕਹਿੰਦੇ ਕਿ ਜਿਹੜੇ ਸੰਵਿਧਾਨ ਦੀ ਸਹੁੰ ਚੁੱਕਦੇ ਨੇ ਤੇ ਫਿਰ ਉਸ ਕਾਨੂੰਨ ਤੋਂ ਡਰ ਕਾਹਦਾ, ਭਾਜੜ ਕਾਹਦੀ ਹੈ, ਹਨਾ? ਸੋ ਇਹੀ ਗੱਲ ਮਨਜਿੰਦਰ ਸਿੰਘ ਲਾਲਪੁਰਾ ਤੇ ਲਾਗੂ ਹੁੰਦੀ ਹੈ। ਜਦੋਂ ਆਪਾਂ ਗੱਲ ਕਰੀਏ ਮਨਜਿੰਦਰ ਸਿੰਘ ਲਾਲਪੁਰਾ ਦੇ ਬਾਰੇ ਵੀ ਇਹ ਕਿਹਾ ਜਾਂਦਾ ਕਿ ਜੇਕਰ ਤੁਸੀਂ ਵਾਕਈ ਕਾਨੂੰਨ ਨੂੰ ਸਮਰਪਿਤ ਹੈ ਤੇ ਕਾਨੂੰਨ ਦਾ ਸਾਹਮਣਾ ਕਰੋ, ਫਿਰ ਕਾਨੂੰਨ ਨੂੰ ਵਿਗਾੜਦੇ ਕਾਹਤੋਂ ਹੈ? ਸੋ ਧਰੁਮਨ ਐਚ ਨਿਬਾਲੇ ਤੇ ਐਸਐਸਪੀ ਗੁਰਮੀਤ ਚੌਹਾਨ, ਇਹ ਵੀ ਪੰਜਾਬ ਪੁਲਿਸ 'ਚ ਹੀ ਹੈ, ਜਿਨ੍ਹਾਂ ਨੇ ਇਹ ਕਾਰਵਾਈਆਂ ਕੀਤੀਆਂ, ਅਮਲ ਦੇ ਵਿੱਚ ਲਿਆਂਦੀਆਂ, ਆਪਣੀ ਵਰਦੀ ਦੇ ਫਰਜ਼ ਨੂੰ ਪਛਾਣਿਆ। ਤੇ ਇਸੇ ਪੁਲਿਸ ਫੋਰਸ ਦੇ ਵਿੱਚੋਂ ਕੌਣ ਹੈ
ਜਿਹਦੀ ਆਪਾਂ ਲੰਘੇ ਦਿਨੀ ਚਰਚਾ ਬੜੀ ਕਰਕੇ ਹਟੇ ਹਾਂ ਇਸੇ ਪੁਲਿਸ ਫੋਰਸ ਦੇ ਵਿੱਚੋਂ, ਉਹ ਹੈ ਜਿਹੜਾ ਭੱਜਿਆ ਫਿਰਦਾ ਇਸ ਵੇਲੇ ਹੁੰਦਲ। ਉਹ ਵੀ ਇਸੇ ਪੁਲਿਸ ਫੋਰਸ ਦੇ ਵਿੱਚੋਂ ਹੈ। ਇੰਦਰਜੀਤ ਸਿੰਘ ਵਰਗੇ ਵੀ ਇਸੇ ਪੁਲਿਸ ਫੋਰਸ ਦੇ ਵਿੱਚੋਂ ਹੈ। ਹੋਰ ਬਥੇਰੇ ਲੋਕ ਜਿਹੜੇ ਵਰਦੀ ਦੀ ਆੜ ਦੇ ਵਿੱਚ, ਇੱਕ ਪਟਿਆਲੇ ਚੋਰੀ ਕਰਦਾ ਕਰਦਾ ਫੜਿਆ ਗਿਆ ਸੀ, ਇੱਕ ਪਿੱਛੇ ਜੇ ਫੀਮ ਦੀ ਤਸਕਰੀ ਕਰਦਾ ਫਿਰਦਾ ਸੀ, ਉਹ ਵੀ ਇਸੇ ਪੁਲਿਸ ਫੋਰਸ ਦੇ ਵਿੱਚੋਂ ਹੈ। ਹੁਣ ਵਰਦੀ ਇੱਕੋ ਹੈ, ਮਹਿਕਮਾ ਇੱਕੋ ਹੈ, ਪਰ ਬੰਦੇ ਦੇ ਕਿਰਦਾਰ ਦਾ ਫਰਕ ਹੈ। ਸੋ ਇੱਥੇ ਇਹ ਗੱਲ ਲਾਗੂ ਹੁੰਦੀ ਹੈ ਨਾ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਸੋ ਇਹ ਮਾਫ਼ ਕਰਨਾ, ਹਰਿਆਣੇ ਦੇ ਵਿੱਚ ਵੀ ਤੇ ਆਪਣੇ ਪੰਜਾਬ ਦੇ ਵਿੱਚ ਵੀ ਕੰਮ ਇੱਕੋ ਜਿਹਾ ਹੀ ਹੈ ਕਿ ਸਿਆਸਤ ਸਟੇਜਾਂ ਤੋਂ ਗੱਲ ਕੁਛ ਹੋਰ ਕਰਦੀ ਹੈ, ਜ਼ਮੀਨ ਤੇ ਕੁਛ ਹੋਰ ਹੈ। ਉੱਥੇ ਵੀ ਪੁਲਿਸ ਵਾਲਿਆਂ ਤੇ ਨਿਸ਼ਾਨਾ ਕੱਸਿਆ ਜਾ ਰਿਹਾ। ਉੱਥੇ ਮਾਈਨਿੰਗ ਮਾਫੀਆ ਜਿਹੜਾ ਵਾ ਉਹ ਪੁਲਿਸ ਵਾਲਿਆਂ ਨੂੰ ਟੱਕਰਾਂ ਫੇਟਾਂ ਮਾਰਦਾ ਹੈ, ਦਰੜ ਦਿੰਦਾ ਹੈ, ਕਦੇ ਕਿਵੇਂ ਕਰਦਾ ਹੈ। ਇੱਥੇ ਵੀ ਪੰਜਾਬ ਦੇ ਵਿੱਚ ਐਂ ਹੀ ਹੈ। ਤੇ ਉਹ ਕਹਿੰਦੇ ਕਿ ਹਾਈ ਕੋਰਟ ਨੇ ਖੁਦ ਕਿਹਾ ਪੁਲਿਸ ਅਧਿਕਾਰੀਆਂ ਨੂੰ ਕਿ ਤੁਸੀਂ ਇੱਕ ਟਰੈਕਟਰ ਟਰਾਲੀ ਵਾਲੇ ਨੂੰ ਗ੍ਰਿਫਤਾਰ ਕਰਕੇ ਲੈ ਆਉਣੇ ਹੋ। ਜਿਨ੍ਹਾਂ ਨੇ ਭੇਜਿਆ, ਜਿਹੜੇ ਇਹਨਾਂ ਤੋਂ ਪੈਸਾ ਕਮਾ ਰਹੇ, ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਦੋਂ ਕਰੋਗੇ? ਉਹਨਾਂ ਦੇ ਬਾਰੇ ਸਾਨੂੰ ਦੱਸੋ। ਸੋ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਉਹ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੋਈ ਹੈ। ਆਪਾਂ ਅਗਲੀਆਂ ਖਬਰਾਂ ਦੇ ਵੱਲ ਵੱਧਦੇ ਹਾਂ ਤੇ ਗੱਲ ਕਰਦੇ ਹਾਂ ਜਰਨੈਲ ਸਿੰਘ ਵਾਹਿਦ ਦੇ ਪਰਿਵਾਰਕ ਮੈਂਬਰਾਂ ਦਾ, ਜਿਹੜਾ 3 ਰੋਜ਼ਾ ਪੁਲਿਸ ਰਿਮਾਂਡ ਪੁਲਿਸ ਨੂੰ ਮਿਲਿਆ। ਮਾਰਕਫੈੱਡ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਉਹਨਾਂ ਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਸੰਦੀਪ ਵਾਹਿਦ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਹਨਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਦੱਸਦੇ ਚੱਲੇ ਕਿ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਦੀ ਮਿੱਲ ਦੀ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਹੀ ਇਹ ਗੱਲ ਕਹਿ ਚੁੱਕੀ ਹੈ ਕਿ ਅਸੀਂ ਕਿਸਾਨਾਂ ਦਾ ਪੈਸਾ ਦਿਆਂਗੇ, ਭਾਵੇਂ ਸਾਨੂੰ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਮਿੱਲਾਂ ਦੀਆਂ, ਉਹ ਕਿਉਂ ਨਾ ਵੇਚਣੀਆਂ ਪੈਣ। ਸੋ ਹੁਣ ਸਰਕਾਰ ਦੀ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਜਾਰੀ ਹੈ। ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ। ਪਰ ਕੁਝ ਲੋਕਾਂ ਨੇ ਜਰਨੈਲ ਸਿੰਘ ਵਾਹਿਦ, ਜਿਹੜੇ ਕਿ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਨੇ, ਅਕਾਲੀ ਆਗੂ ਨੇ, ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਉਹਨਾਂ ਦੇ ਪਰਿਵਾਰ ਦੀਆਂ ਲਾਈਆਂ ਗਈਆਂ, ਮੂੰਹ ਵਲੇਟ ਕੇ, ਮੂੰਹ ਤੇ ਕੱਪੜਾ ਬੰਨ੍ਹ ਕੇ, ਉਹਨਾਂ ਤੇ ਇਤਰਾਜ਼ ਜ਼ਰੂਰ ਕੀਤਾ। ਲੋਕ ਕਹਿ ਰਹੇ ਨੇ ਕਿ ਇਹ ਜਿਹੜੀ ਕਾਰਵਾਈ ਹੈ, ਇਸ ਤਰ੍ਹਾਂ ਅਦਾਲਤ ਇਹ ਗੱਲ ਕਹਿੰਦੀ ਹੈ ਕਿ ਅਸਲ ਦੇ ਵਿੱਚ ਜਿਹਦੇ ਉੱਤੇ ਦੋਸ਼ ਸਾਬਤ ਹਾਲੇ ਤੱਕ ਨਹੀਂ ਹੋਇਆ ਤੇ ਉਹ ਮੁਲਜ਼ਮ ਹੈ। ਮੁਲਜ਼ਮ ਇੱਕ ਹੁੰਦਾ ਕਿ ਬੰਦਾ ਦੋਸ਼ੀ ਸਾਬਤ ਹੋ ਗਿਆ, ਅਦਾਲਤ ਦੇ ਵਿੱਚ ਕੇਸ ਚੱਲਿਆ, ਉਹਦੇ ਤੇ ਦੋਸ਼ ਸਾਬਤ ਹੋ ਗਏ, ਉਹ ਗੱਲ ਵੱਖਰੀ ਹੈ। ਇੱਕ ਹੁੰਦਾ ਕਿ ਮੁਲਜ਼ਮ, ਪੁਲਿਸ ਨੇ ਦੋਸ਼ ਲਾਏ ਆ ਜਾਂ ਇਸ ਬੰਦੇ ਤੇ ਕਿਸੇ ਵੀ ਕਾਨੂੰਨੀ ਬਾਡੀ ਨੇ ਦੋਸ਼ ਲਾਏ, ਉਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਹੋ ਗਈ, ਉਹਦੀ ਫਿਰ ਜਿਹੜੀ ਪਛਾਣ ਆ ਉਹ ਜੱਗ ਜ਼ਾਹਰ ਨਹੀਂ ਕੀਤੀ ਜਾਂਦੀ। ਤਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਸੁਖਪਾਲ ਖਹਿਰਾ ਤੇ ਇਹ ਦੋਨੇ ਗ੍ਰਿਫਤਾਰੀਆਂ ਬੈਕ ਟੂ ਬੈਕ ਹੀ ਹੋਈਆਂ, ਇਸ ਕਰਕੇ ਦੋਨਾਂ ਗ੍ਰਿਫਤਾਰੀਆਂ ਤੇ ਲੋਕਾਂ ਨੇ ਇਤਰਾਜ਼, ਤਰੀਕੇਕਾਰ ਤੇ ਇਤਰਾਜ਼ ਜਿਹੜੇ ਆ ਉਹ ਖੜੇ ਕੀਤੇ ਸੀਗੇ। ਤੇ ਦੂਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜੇਕਰ ਵਾਕਈ ਅਸੀਂ ਪੰਜਾਬੀ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚੋਂ ਮਾਇਨੇ ਖਤਮ ਹੋਵੇ, ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਕਾਨੂੰਨ ਦਾ ਰਾਜ ਹੋਵੇ, ਤਾਂ ਸਾਨੂੰ ਸਰਕਾਰਾਂ ਨੂੰ ਇਸ ਲੀਕ ਤੇ ਲਿਆਉਣਾ ਪੈਣਾ, ਸਾਡੇ ਸਿਆਸਤਦਾਨਾਂ ਨੂੰ ਵੀ ਇਸ ਲੀਕ ਤੇ ਲਿਆਉਣਾ ਪੈਣਾ। ਗੱਲ ਕਰੀਏ ਇੱਕ ਹੋਰ ਘੁਟਾਲੇ ਦੀ, ਬਾਗ ਘੁਟਾਲੇ ਦੀ। ਜਾਂਦੇ ਸਮਾਂ ਥੋੜਾ ਬਚਿਆ, ਵੱਡਿਆਂ ਘਰਾਂ ਨੇ ਆਖਰ ਬਾਗ ਘੁਟਾਲੇ ਦੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਨੇ। ਵਿਜੀਲੈਂਸ ਬਿਊਰੋ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੋਏ ਇਸ ਘੁਟਾਲੇ ਦੀ ਜਾਂਚ ਤੋਂ ਬਾਅਦ ਘਪਲੇ ਦੇ ਕਸੂਰਵਾਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਫਿਰੋਜ਼ਪੁਰ ਦੇ ਡੀਸੀ ਦੇ ਪਰਿਵਾਰ ਨੇ ਵੀ ਬਾਗ ਘੁਟਾਲੇ ਦੇ ਵਿੱਚ ਘਿਰਨ ਤੋਂ ਬਾਅਦ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਕਰਾ ਦਿੱਤਾ ਹੈ। 106 ਅਜਿਹੇ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਐਕਵਾਇਰ ਹੋਈਆਂ ਜ਼ਮੀਨਾਂ ਦੇ ਵਿੱਚ ਰਾਤੋਂ ਰਾਤ ਬਾਗ ਦਿਖਾ ਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ 137 ਕਰੋੜ ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ ਸੀ। ਜਦੋਂ ਇਸ ਘੁਟਾਲੇ ਦੇ ਵਿੱਚ ਗ੍ਰਿਫਤਾਰ ਸੂਖਵਾਨਾਂ ਨੇ ਜ਼ਮਾਨਤ ਅਰਜ਼ੀਆਂ ਲਾਈਆਂ ਸਨ, ਤਾਂ ਅਦਾਲਤ ਨੇ ਗਲਤ ਤਰੀਕੇ ਨਾਲ ਹਾਸਲ ਕੀਤੀ ਮੁਆਵਜ਼ਾ ਰਾਸ਼ੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਸ਼ਰਤ ਲਾ ਦਿੱਤੀ ਸੀ। ਹੁਣ ਪਤਾ ਲੱਗਿਆ ਕਿ 38 ਜਣਿਆਂ ਨੂੰ, 20 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, 16 ਜਣਿਆਂ ਨੂੰ ਰੈਗੂਲਰ ਜ਼ਮਾਨਤ ਮਿਲ ਚੁੱਕੀ ਹੈ, ਜਦਕਿ 4 ਜਣੇ ਹਿਰਾਸਤ ਦੇ ਵਿੱਚ ਨੇ। 38 ਜਣਿਆਂ ਨੂੰ ਅਦਾਲਤ ਦੇ ਵਿੱਚੋਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ। ਇਸ ਕੇਸ ਦੇ ਵਿੱਚ 41 ਮੁਲਜ਼ਮ ਹਾਲੇ ਭਗੌੜੇ ਨੇ। ਅਦਾਲਤ ਨੇ ਬਹੁਤੇ ਹੁਕਮਾਂ ਦੇ ਵਿੱਚ ਕਿਹਾ ਕਿ ਜੇਲ੍ਹ ਦੇ ਵਿੱਚੋਂ ਰਿਹਾਈ ਤੋਂ ਬਾਅਦ 1 ਮਹੀਨੇ ਦੇ ਅੰਦਰ ਪੈਸਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਇਸ ਘਪਲੇ ਦੇ ਵਿੱਚ ਭੁਪਿੰਦਰ ਸਿੰਘ ਨੇ ਸਭ ਤੋਂ ਵੱਧ 23 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਹਾਸਲ ਕੀਤੇ ਸਨ। ਮੁੱਢਲੇ ਪੜਾਅ ਤੇ 2 ਔਰਤਾਂ ਪ੍ਰਵੀਨ ਲਤਾ ਅਤੇ ਸ਼ਮਾ ਜਿੰਦਲ ਨੇ ਗਮਾਡਾ ਦੇ ਕੋਲ 1 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਹੈ। ਚੰਗੀ ਗੱਲ, ਜਿਹੜੇ ਘੁਟਾਲੇਬਾਜ਼ ਫੜੇ ਨੇ ਉਹਨਾਂ ਤੋਂ ਇਸ ਤਰ੍ਹਾਂ ਜਿਹੜੀ ਹਰਜਾਨਾ ਹੈ ਜਾਂ ਜਿਹੜੀ ਭਰਪਾਈ ਹੈ ਆਰਥਿਕ ਤੌਰ ਤੇ, ਉਹ ਹੋਣੀ ਚਾਹੀਦੀ ਹੈ। ਬਾਗ ਘੁਟਾਲੇ ਨਾਲ, ਜਿਹੜੇ ਅਮਰੂਦ ਘਪਲੇ ਨਾਲ, ਜਿਹੜਾ ਤੁਹਾਨੂੰ ਯਾਦ ਹੋਣਾ ਲੰਘੇ ਦਿਨੀ ਵਾਪਰਿਆ ਸੀਗਾ, ਉਸ ਮਾਮਲੇ ਦੇ ਵਿੱਚ ਹੁਣ ਰਸੂਖਵਾਨਾਂ ਨੇ, ਕਈਆਂ ਨੇ ਜਿਹੜੇ ਖਜ਼ਾਨੇ ਦੇ ਵਿੱਚ ਪੈਸੇ ਲਏ ਸੀਗੇ ਇਹ ਜ਼ਮੀਨ ਐਕਵਾਇਰ ਮਾਮਲੇ ਦੇ ਵਿੱਚ,
ਛੋਟੇ-ਛੋਟੇ ਬੂਟੇ ਦਿਖਾ ਕੇ ਬਾਗ ਦਾ ਕਲੇਮ ਕੀਤਾ ਸੀਗਾ ਕਿ ਅਸੀਂ ਬਾਗ ਲਾਇਆ ਹੋਇਆ ਸੀਗਾ ਇੱਥੇ, ਸਾਡੀ ਜ਼ਮੀਨ ਐਕਵਾਇਰ ਹੋ ਗਈ ਤੇ ਸਾਡੇ ਬਾਗ ਦਾ ਨੁਕਸਾਨ ਹੋ ਗਿਆ। ਉਹਨਾਂ ਨੂੰ ਹੁਣ ਪੈਸੇ ਵਾਪਸ ਮੁੜਨੇ ਪੈਣੇ ਆ ਪੰਜਾਬ ਦੇ ਖਜ਼ਾਨੇ ਦੇ ਵਿੱਚ। ਬਹੁਤ-ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਤੇ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।